ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਸਿੱਖ ਕੌਮ ਦੇ ਇਤਿਹਾਸਿਕ ਦਿਹਾੜੇ ਨੂੰ ਸ੍ਰੀ ਗੁਰੂ ਸਿੰਘ ਸਭਾ ਗੋਇੰਦਵਾਲ ਦੀਆਂ ਸੰਗਤਾਂ ਜਾਣ ਨੂੰ ਮਨਾ ਰਹੀਆਂ ਨੇ। 29 ਅਪ੍ਰੈਲ 1986 ਜੋ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਤਿਆਰ ਕੀਤਾ, ਸੰਗਤਾਂ ਦੇ ਅੱਗੇ ਸਰਬੱਤ ਖਾਲਸੇ ਦੇ ਸਾਹਮਣੇ ਉਸ ਦਿਨ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਸਾਹਮਣੇ ਕੀਤਾ। ਅੱਜ ਉਸ ਦੀ ਇੱਕ ਇਤਿਹਾਸਿਕ ਯਾਦ 30 ਸਾਲ ਬਾਅਦ ਸੰਗਤਾਂ ਕਰਨ ਜਾ ਰਹੀਆਂ ਨੇ। ਆਪ ਜੀ ਸਾਰੀ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਹਿਰਦੇ ਵਿੱਚ ਖਾਲਿਸਤਾਨ ਦੀ ਆਵਾਜ਼ 30 ਸਾਲ ਪਹਿਲਾਂ ਗੂੰਜਦੀ ਸੀ, ਸਿੱਖਾਂ ਦੇ ਮਨ ਦੇ ਵਿੱਚ ਅੱਜ ਵੀ ਉਸ ਤਰ੍ਹਾਂ ਆਵਾਜ਼ ਗੂੰਜ ਰਹੀ ਹੈ। ਕਹਿ ਲਓ ਇਹ ਐਕੋ ਬਣ ਗਿਆ, ਲੇਕਿਨ ਉਸ ਐਕੋ ਨੂੰ ਵੀ ਇੱਕ ਦਿਲ ਦੇ ਵਿੱਚ ਲਗਾਤਾਰ ਸਿੱਖ ਕੌਮ ਦੇ ਮਨ ਦੇ ਵਿੱਚ ਹੈ ਵੀ ਜੇ ਸਿੱਖਾਂ ਦਾ ਆਜ਼ਾਦ ਇੰਡੀਪੈਂਡੈਂਟ ਹੋਮਲੈਂਡ ਹੋਵੇ ਤੇ ਗੁਰੂ ਦੀ ਸ਼ਾਨ, ਗੁਰੂ ਦੇ ਮਾਰਗ ਤੇ ਸਿੱਖ ਕੌਮ ਇੱਕ ਵਧੀਆ ਤਰੀਕੇ ਦੇ ਨਾਲ ਚੱਲ ਸਕੇ। In English, I want to say to all of my Western and those brethren in India that 29th April 1986 was a historic day, just like July 4th, 1776 was. 1776, America declared its independence. On 29th April 1986, the Sikhs, under the 5-member Panthik Committee, declared their own independence after the brutal dictatorship of Indira Gandhi, what it had done to the Sikh psyche, the Sikh heart, and the Sikh homeland just prior to that. Today, we still remember that day as one that aches our hearts. The strength that 29th April gave to the Sikhs to fight for their independence, it's still strong today. Even though we've gone through very difficult times, the struggle has been very challenging. The struggles for independence are always that way. Nelson Mandela, as a matter of fact, was in jail for 26 years himself and didn't obtain freedom until 1990 for his own people. The Kurds are still wanting the Kurdistan after first declaring its independence in 1952. So Sikhs may still have a ways to go to obtain that independence, but in their heart, that wish, that desire for independence is as strong today in 2016 as it was in 1986. I urge the Sikh people of today to learn about what occurred in the 1980s and why the Sikhs felt the need for independence and why that need is still important today. And if the Sikhs had their own independent state, how it would flourish, much like Singapore and Israel has, with respect and dignity for all of its citizens. ਇੱਥੇ ਦਾ ਸਾਰੀ ਸੰਗਤ ਨੂੰ ਕਹਿਣਾ, ਇੱਕ ਵਾਰੀ ਫਿਰ ਉਸ ਪੰਥਕ ਜੁਝਾਰੀਆਂ ਦੀ ਮਨ ਵਿੱਚ ਯਾਦਾਂ ਰੱਖੋ ਜਿਨ੍ਹਾਂ ਨੇ ਇਸ ਕਦਮ ਤੱਕ ਸਾਨੂੰ ਲਿਆਂਦਾ ਅਤੇ ਜਿਹੜੇ ਅੱਜ ਵੀ ਦ੍ਰਿੜ ਹਨ, ਉਹਨਾਂ ਨੂੰ ਸਾਨੂੰ ਹਰ ਇੱਕ ਤਰ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਸਿੱਖ ਸੁਣੀ ਲੋਕਾਈ ਬਾਬੇ ਭੇਖ ਬਣਾਇਆ, ਉਹ ਦਾਸੀ ਦੀ ਰੀਤ ਚਲਾਈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਗਰੈ ਤਿਤੈ ਲਿਹੋ ਉਬਾਰ। ਵਾਲੀਏ ਦੋ ਜਹਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਵਾਰੀ ਸਾਧ ਸੰਗਤ ਜੀਓ, ਪਿਆਰ ਅਗਦ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸਾਂ ਜਦੋਂ ਆਪਣੇ ਆਰੰਭ ਵੱਲ ਝਾਤੀ ਮਾਰਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਸਾਡਾ ਸੀਸ ਝੁਕ ਜਾਂਦਾ ਹੈ। ਔਰ ਜਿਉਂ ਹੀ ਗੁਰੂ ਨਾਨਕ ਦੇ ਚਰਨਾਂ ਨਾਲ ਸਾਡਾ ਅੰਦਰਲਾ ਹੁੰਦਾ ਹੈ ਤਾਂ ਆਨੰਦ ਤਾਰੀ ਹੁੰਦਾ ਹੈ।
ਜਦੋਂ ਅਸੀਂ ਭਵਿੱਖ ਵਾਲੇ ਪਾਸੇ ਵੇਖਦੇ ਹਾਂ ਕਿ ਸਾਧ ਸੰਗਤ ਜੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਅਸੀਂ ਅਰਦਾਸ ਕਰਨੀ ਹੈ, ਦਾਤਿਆ ਕਿਰਪਾ ਕਰ, ਸਾਨੂੰ ਖਾਲਸੇ ਬਣਾ, ਸਾਡੇ ਤੇ ਮਿਹਰ ਕਰ। ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਵਾਸੁਰ, ਏਕ ਬਿਨਾ, ਇੱਕ ਤੋਂ ਬਿਨਾ ਅੰਦਰ ਜਗ੍ਹਾ ਹੀ ਨਹੀਂ ਕੋਈ। ਫਿਰ ਉਹ ਇੱਕ ਹੀ ਸਰਬੱਤਰ ਰਮਿਆ ਹੋਇਆ ਹੈ, ਉਹ ਇੱਕ ਹੀ ਅਨੇਕਤਾ ਵਿੱਚ ਹੈ। ਤੇ ਸਾਧ ਸੰਗਤ ਜੀ, ਇਹ ਵਿਸਮਾਦ ਜਗਤ ਨੂੰ ਬਖਸ਼ਣ ਵਾਲੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ। ਔਰ ਜਿਹੜਾ ਇਸ ਵਿਸਮਾਦ ਦੇ ਵਿੱਚ ਵਿਘਨ ਪਾਉਣ ਵਾਲੀਆਂ ਤਾਕਤਾਂ ਨੇ, ਕਿਉਂਕਿ ਨਾ ਸਤਿਗੁਰਾਂ ਨੇ ਜਦੋਂ ਖਾਲਸੇ ਦੀ ਮਹਿਮਾ ਕਹੀ, ਉਦੋਂ ਉੱਥੇ ਸ਼ਬਦ ਵਰਤਿਆ ਸ੍ਰਿਸ਼ਟ ਉਬਾਰਨ। ਤੇ ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ, ਜਗਤ ਗੁਰੂ ਕਿਹਾ। ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਆਏ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਾਧ ਸੰਗਤ ਜੀ, ਹੁਣ ਤਾਂ ਜਗਤ ਵਿੱਚ ਇਹ ਗੱਲ ਵਿਦਿਤ ਹੈ ਕਿ ਇਸ ਸੰਸਾਰ ਵਿੱਚ ਜਿਹੜੇ ਸਾਰੇ ਹੀ ਸੱਭਿਆਚਾਰ ਨੇ, ਉਹ ਆਪਣੇ ਆਪ ਵਿੱਚ ਵਿਸ਼ੇਸ਼ ਹਨ। ਤੇ ਕਿਸੇ ਵੀ ਸੱਭਿਆਚਾਰ ਨੂੰ ਦਬਾਉਣਾ ਜਾਂ ਨਾਸ਼ ਕਰਨ ਦੀ ਸੋਚ ਰੱਖਣੀ, ਇਹ ਫਾਸ਼ੀਵਾਦੀ ਜਿਹੜੀ ਉਹ ਕਾਰਵਾਈ ਹੈ। ਔਰ ਸਾਡੇ ਸਤਿਗੁਰਾਂ ਨੇ ਹਮੇਸ਼ਾ ਹੀ ਅਨੇਕਤਾ ਦੀ ਗੱਲ ਕੀਤੀ ਹੈ। ਭਾਈ ਨੰਦ ਲਾਲ ਜੀ ਨੂੰ ਪੜ੍ਹੀਏ ਤੇ ਭਾਈ ਨੰਦ ਲਾਲ ਜੀ ਕਹਿੰਦੇ, ਤੂੰ ਮੰਦਰ ਵੱਲ ਜਾ, ਭਾਵੇਂ ਮਸਜਿਦ ਵੱਲ ਜਾ। ਭਾਈ ਨੰਦ ਲਾਲ ਜੀ ਕਹਿੰਦੇ, ਤੂੰ ਮੰਦਰ ਵੱਲ ਜਾ, ਭਾਵੇਂ ਮਸਜਿਦ ਵੱਲ ਜਾ, ਪਰ ਤੇਰਾ ਇੱਕ ਇੱਕ ਕਦਮ ਰੱਬ ਵੱਲ ਜਾਣਾ ਚਾਹੀਦਾ ਹੈ। ਤੇਰਾ ਇੱਕ ਇੱਕ ਕਦਮ ਪਰਮੇਸ਼ਰ ਵੱਲ ਜਾਣਾ ਚਾਹੀਦਾ ਹੈ। ਜਦੋਂ ਬਾਬਾ ਜੀ ਨੂੰ ਪੁੱਛਦੇ ਨੇ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਪੂਰਨ ਸਿੰਘ ਕਹਿੰਦੇ, ਹੁਣ ਬਾਹਰ ਮੁਖੀ ਜਿਹੜੀਆਂ ਥੋੜੀਆਂ ਜਿਹੀਆਂ ਚੀਜ਼ਾਂ ਨੂੰ ਪਕੜ ਕੇ ਚੱਲਾਂਗੇ ਤੇ ਫਿਰ ਹੀ ਹਰੀ ਹੈ ਇਹ ਜੀਵਨ। ਅਸਲ ਵਿੱਚ ਤੇ ਜੀਵਨ ਉਹੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੋਗੀ ਕੋਲ ਗਏ, ਕਾਜੀ ਕੋਲ ਗਏ, ਸਾਧ ਸੰਗਤ ਦੀ ਬ੍ਰਾਹਮਣ ਕੋਲ ਗਏ। ਉਹਨਾਂ ਦੇ ਬਾਹਰੀ ਚਿੰਨ੍ਹਾਂ ਦਾ ਸਾਰਿਆਂ ਦਾ ਨਾਂ ਲੈ ਲੈ ਕੇ ਸਾਧ ਸੰਗਤ ਜੀ, ਪਰ ਉਹਨਾਂ ਨੂੰ ਪ੍ਰੈਕਟੀਕਲ ਜੀਵਨ ਦੀ ਗੱਲ ਹੀ ਕਹੀ ਹੈ ਬਾਣੀ ਦੇ ਅੰਦਰ, ਬਾਰੰਬਾਰ ਇਹ ਜ਼ਿਕਰ ਆਉਂਦਾ ਹੈ। ਖੈਰ ਸਾਧ ਸੰਗਤ ਜੀ, ਬੇਨਤੀ ਕਰਾਂ, ਹਰੇਕ ਸੱਭਿਆਚਾਰ ਹੀ ਵਿਸ਼ੇਸ਼ ਹੈ। ਤੇ ਫਿਰ ਸਾਧ ਸੰਗਤ ਜੀ, ਹੁਣ ਇਹ ਵੀ ਵਿਦਵਾਨ ਕਹਿੰਦੇ ਨੇ ਕਿ ਜਗਤ ਵਿੱਚ ਏਦਾਂ ਦਾ ਮਾਹੌਲ ਨਹੀਂ ਬਣਨ ਦੇਣਾ ਚਾਹੀਦਾ ਜਿਹਦੇ ਨਾਲ ਕੋਈ ਸੱਭਿਆਚਾਰ ਦੂਸਰੇ ਸੱਭਿਆਚਾਰ ਦੇ ਉੱਤੇ ਕਾਬਜ਼ ਹੋ ਰਿਹਾ ਹੋਵੇ, ਕਿਸੇ ਤਰ੍ਹਾਂ ਦੀ ਵਧੀਕੀ ਕਰ ਰਿਹਾ ਹੋਵੇ। ਕਿਉਂਕਿ ਸਾਧ ਸੰਗਤ ਜੀ, ਉਹਦਾ ਸੰਤਾਪ ਦੋ ਵਿਸ਼ਵ ਜੰਗਾਂ ਵਿੱਚ ਸੰਸਾਰ ਨੇ ਭੋਗਿਆ ਹੈ। ਫਿਰ ਸਾਧ ਸੰਗਤ ਜੀ, 84 ਦੀ ਗੱਲ ਸਾਡੇ ਸਾਹਮਣੇ ਹੈ। ਪਰ ਇੱਥੇ ਮੈਂ ਇਹ ਬੇਨਤੀ ਹੁਣ ਕਰਨੀ ਹੈ ਕਿ ਸਾਡਾ ਜਿਹੜਾ ਸਮਾਂ ਹੈ ਲੰਘਦਾ ਜਾ ਰਿਹਾ, ਪੀੜ੍ਹੀਆਂ ਸਾਡੀਆਂ ਲੰਘ ਰਹੀਆਂ। ਸਾਧ ਸੰਗਤ, ਮੈਂ ਬੈਠਿਆ ਡਾਕਟਰ ਗੁਰਭਗਤ ਸਿੰਘ ਹੋਰਾਂ ਦੇ ਕੋਲ, ਕਿਉਂਕਿ ਉਹਨਾਂ ਦੇ ਕੋਲ ਬੈਠਣ ਦਾ ਇੱਕ ਆਪਣਾ ਹੀ ਲਾਭ ਰਿਹਾ। ਸਾਡੇ ਪੰਥ ਦੇ ਮਹਾਨ ਚਿੰਤਕ ਨੇ, ਉਹ ਚਲੇ ਗਏ, 2 ਵਰ੍ਹੇ ਹੋਏ ਇਸ ਸੰਸਾਰ ਤੋਂ। ਪਰ ਸਾਧ ਸੰਗਤ ਜੀ, ਉਹਨਾਂ ਨੇ ਕਮਾਲ ਦਾ ਕੰਮ ਕੀਤਾ। ਸਾਰੀ ਜ਼ਿੰਦਗੀ ਉਹਨਾਂ ਨੇ ਲਾਈ, ਕੁਝ ਕਿਤਾਬਾਂ ਲਿਖੀਆਂ। ਅਖੀਰ ਵਿੱਚ 90 ਕੁ ਪੰਨਿਆਂ ਦੀ ਉਹਨਾਂ ਦੀ ਇੱਕ ਪੁਸਤਕ ਹੈ, ਵਿਸਮਾਦੀ ਪੂੰਜੀ। ਜਦੋਂ ਕੋਲ ਬਹਿਣਾ, ਬੜੇ ਪਿਆਰ ਨਾਲ ਉਹਨਾਂ ਨੇ ਗੱਲਾਂ ਸਮਝਾਉਣੀਆਂ, ਬੜਾ ਪਿਆਰ ਕਰਦੇ ਸੀ। ਖੈਰ ਬੇਨਤੀ ਕਰਾਂ,
ਉਹਨਾਂ ਨੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਜਿਹੜੀ ਬਹੁਤ ਹੀ ਸਮਝਣ ਤੇ ਵਿਚਾਰਨ ਵਾਲੀ ਹੈ। ਉਹ ਕਹਿੰਦੇ ਨੇ ਵੀ ਦੋ ਤਰ੍ਹਾਂ ਦੇ ਸਿਸਟਮ ਜਗਤ ਵਿੱਚ ਚੱਲ ਰਹੇ ਨੇ। ਇੱਕ ਸਮਾਜਵਾਦ ਦਾ ਪੈਟਰਨ ਜਿਹੜਾ ਅਸੀਂ ਦੇਖਦੇ ਹਾਂ, ਇੱਕ ਪੂੰਜੀਵਾਦ। ਔਰ ਫਿਰ ਪੂੰਜੀਵਾਦ ਦੇ ਅੱਗੋਂ ਸਾਧ ਸੰਗਤ ਜੀ ਆ ਲੋਕਤੰਤਰੀ ਢਾਂਚਾ ਹੈ। ਉਹ ਕਹਿੰਦੇ ਵੀ ਇਹ ਵੀ ਗੱਲ ਮੰਨਣੀ ਚਾਹੀਦੀ ਹੈ ਵੀ ਲੋਕਤੰਤਰ ਤੋਂ ਵਧੀਆ ਸਿਸਟਮ ਅਜੇ ਜਗਤ ਵਿੱਚ ਆਇਆ ਨਹੀਂ, ਤਾਂ ਹੀ ਅਜੇ ਤੱਕ ਇਹ ਸਾਰਿਆਂ ਤੋਂ ਪਿਆਰਾ ਗਿਣਿਆ ਜਾਂਦਾ ਹੈ। ਲੋਕਪ੍ਰਿਯ ਅਜੇ ਇਹੀ ਹੈ। ਪਰ ਇਹਨਾਂ ਦੋਵਾਂ ਸਿਸਟਮਾਂ ਦੇ ਵਿੱਚੋਂ ਵੀ ਮਨੁੱਖ ਨੂੰ ਸ਼ਾਂਤੀ ਤੇ ਟਿਕਾ ਨਸੀਬ ਨਹੀਂ ਹੋਇਆ। ਪੂਰਨ ਤੌਰ ਤੇ ਸਹੀ ਰੂਪ ਵਿੱਚ ਆਜ਼ਾਦੀ ਉਹਦੇ ਸਾਹਮਣੇ ਹੈ ਨਹੀਂ। ਔਰ ਕੱਲੇ ਪੰਜਾਬ ਨੂੰ ਨਾ ਵੇਖੀਏ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ। ਸਿੱਖ ਦੀ ਸੁਰਤ, ਕਿਉਂਕਿ ਸਿੱਖ ਜੁੜਦਾ ਜਦੋਂ ਸ਼ਬਦ ਦੇ ਨਾਲ, ਸ਼ਬਦ ਵਿਆਪਕ ਹੈ। ਸਿੱਖ ਉਹਦੇ ਨਾਲ ਇਨਟਿਊਨ ਹੁੰਦਾ ਹੋਇਆ ਸਾਰੇ ਜਗਤ ਦੀ ਖੇਡ ਵੇਖਦਾ ਹੈ। ਔਰ ਸਾਧ ਸੰਗਤ ਦੀ ਸਾਰੇ ਜਗਤ ਵਿੱਚ ਤੁਸੀਂ ਵੇਖੋ ਹੰਨੇ ਹੰਨੇ ਇਹੋ ਜਿਹੀ ਕਾਰਵਾਈ, ਯਸ ਲੱਗ ਕਦੇ ਕਿਤੇ ਵਿਸਫੋਟ ਹੈ, ਕਦੇ ਕਿਤੇ ਹੈ। ਤੇ ਸਾਧ ਸੰਗਤ ਉਹਨਾਂ ਨੇ ਕਹਿਣਾ ਬਈ ਤੀਸਰਾ ਜਿਹੜਾ ਬਦਲ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤੇ ਕਹਿੰਦੇ ਸਾਨੂੰ ਸਾਰਿਆਂ ਨੂੰ ਇਹ ਚੈਲੰਜ ਕਬੂਲਣਾ ਚਾਹੀਦਾ ਹੈ ਤੇ ਸਾਨੂੰ ਨਿੱਠ ਕੇ, ਐਵੇਂ ਨਹੀਂ ਗੱਲਾਂ ਨਹੀਂ ਕੱਲੀਆਂ ਥੋੜੀਆਂ ਜਿਹੀਆਂ ਬੋਲ ਦਿੱਤਾ ਜਿੱਥੇ ਕਿਤੇ ਵਾ ਨਹੀਂ। ਉਹ ਬੜੇ ਸੀਰੀਅਸ ਸਨ, ਸੀਰੀਅਸ ਹੋ ਕੇ ਲੱਗਦੇ ਸਨ। ਤੇ ਉਹਨਾਂ ਦੀ ਪ੍ਰੇਰਨਾ ਸਦਕਾ ਅੱਜ ਕੁਝ ਖੁਸ਼ੀ ਵੀ ਆਪ ਵੀ ਬਚਦੀ ਹੈ ਕਿ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਬੰਦੇ ਬਾਹਰਲੇ ਮੁਲਕਾਂ ਵਿੱਚ ਵੀ ਬੈਠ ਕੇ ਕੰਮ ਕਰ ਰਹੇ ਨੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਵੀ। ਇਸ ਸਾਰੇ ਜਗਤ ਨੂੰ ਉਹ ਸੁੱਖ, ਉਹ ਸਹਿਜ, ਉਹ ਆਨੰਦ, ਉਹ ਵਿਸਮਾਦੀ ਮਾਡਲ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਤੇ ਜਿਹਦੇ ਪ੍ਰਮੁੱਖ ਸਿਰਜਣਕਾਰ ਹਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਹੜੇ ਕਹਿੰਦੇ ਨੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਰੂਪ, ਵਿਸਮਾਦ ਰੰਗ। ਤੇ ਫਿਰ ਕਹਿੰਦੇ ਨੇ ਉਹ ਜਿਹੜਾ ਬੰਦਾ ਇਸ ਵਿਸਤਰਤਾ ਨੂੰ, ਅਨੇਕਤਾ ਨੂੰ ਵੇਖਦਾ ਹੈ, ਇਹ ਨਿਰੰਕਾਰ ਦਾ ਅਲੌਕਿਕ ਖੇਲ ਹੈ। ਵੇਖ ਵਿਡਾਨ ਰਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਇੰਟਰਨਲ ਅੰਦਰੋਂ ਜੁੜੇ ਔਰ ਜੁੜਦਿਆਂ ਹੋਇਆਂ ਆਪਣੀਆਂ ਵੀ ਇਸ ਧਰਤੀ ਦੇ ਉੱਤੇ ਖਿੱਚਾਂ ਭੁੱਖਾਂ ਮੁੱਕਦੀਆਂ। ਦੇਖੋ ਰਾਜ ਦੀ ਲਾਲਸਾ ਨਹੀਂ, ਪਰ ਗੁਰੂ ਸਾਹਿਬਾਂ ਵੇਲੇ ਜੰਗ ਹੋਏ ਨੇ, ਇਹਦੀ ਅੰਦਰਲੀ ਚੀਜ਼ ਵਾਚਣੀ ਪਏਗੀ। ਲਾਲਸਾ ਨਹੀਂ, ਪਰ ਜ਼ੁਲਮੀ ਰਾਜੇ ਨੇ ਜਿਹੜੇ ਉੱਥੇ ਜੰਗ ਹੋ ਰਹੀ ਹੈ, ਸਿੱਖ ਦੀ ਤਲਵਾਰ ਜਿਹੜੀ ਮਜ਼ਲੂਮ ਦੀ ਢਾਲ ਬਣ ਰਹੀ ਹੈ। ਤੋ ਸਾਧ ਸੰਗਤ ਉਹ ਕਹਿੰਦੇ ਸੀ ਵੀ ਤੀਸਰਾ ਜਿਹੜਾ ਬਦਲ ਹੈ ਉਹਦੇ ਉੱਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਤੇ ਵੱਡੀ ਗੱਲ ਇਹ ਹੈ, ਉਹ ਕਹਿੰਦੇ ਸੀ ਉਹਨਾਂ ਦੋਵਾਂ ਦੀਆਂ ਸੰਸਥਾਵਾਂ ਹਨ ਤੇ ਤੀਸਰੇ ਬਦਲ ਲਈ ਸਾਨੂੰ ਸੰਸਥਾਪਕ ਤੌਰ ਤੇ ਜਿਹੜਾ ਜਗਤ ਵਿੱਚ ਇਹ ਚੀਜ਼ ਉਭਾਰਨੀ ਚਾਹੀਦੀ ਹੈ। ਤੇ ਇਹਦੇ ਵਾਸਤੇ ਖਾਸ ਤੌਰ ਤੇ ਸਾਧ ਸੰਗਤ ਜੀ ਜਿਹੜਾ ਪੂੰਜੀਵਾਦ ਹੈ, ਕਿਉਂਕਿ ਮੈਂ ਤੇ ਵਿਦਿਆਰਥੀ ਹਾਂ, ਮੇਰਾ ਕੰਮ ਕਥਾ ਕਰਨਾ, ਪਰ ਅੱਜ ਇਹ ਦਿਨ ਤੁਸੀਂ ਮਨਾ ਰਹੇ ਹੋ ਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਇੱਕ ਵਿਦਿਆਰਥੀ ਦੇ ਤੌਰ ਤੇ, ਪੰਥ ਦੇ ਸੇਵਾਦਾਰ ਦੇ ਤੌਰ ਤੇ ਕੁਝ ਬਾਤਾਂ ਸ਼ੇਅਰ ਕਰ ਰਿਹਾ, ਕਿਉਂਕਿ ਵੱਡੇ ਵਿਦਵਾਨਾਂ ਦੇ ਵਿਚਾਰਨ ਵਾਲੇ ਵੱਡੇ ਵੱਡੇ ਮਸਲੇ ਹਨ। ਕੋਈ ਮੇਰੀ ਏਡੀ ਵੱਡੀ ਅਪਰੋਚ ਨਹੀਂ, ਪਹੁੰਚ ਨਹੀਂ ਹੈ, ਪਰ ਉਹ ਇੱਦਾਂ ਕਿਹਾ ਕਰਦੇ ਸੀ। ਉਹਨਾਂ ਦਾ ਸੁਨੇਹਾ ਜਾਂ ਹੋਰ ਜਿਵੇਂ ਡਾਕਟਰ ਹਿੰਮਤ ਸਿੰਘ ਜੀ ਹਨ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਕੰਮ ਬੜੇ ਵਧੀਆ ਕੀਤੇ ਨੇ। ਇਸ ਤਰ੍ਹਾਂ ਦੇ ਕੁਝ ਹੋਰ ਵਿਦਵਾਨਾਂ ਕੋਲ ਬਹਿਣ ਦਾ ਮੌਕਾ ਮਿਲਿਆ, ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਕਹਿੰਦੇ ਇਹਦੇ ਵਾਸਤੇ ਸਾਨੂੰ ਪੂੰਜੀਵਾਦ ਦੀ ਵੀ ਡੂੰਘੀ ਸੋਝੀ ਚਾਹੀਦੀ ਹੈ, ਸਮਾਜਵਾਦ ਦੀ ਵੀ ਡੂੰਘੀ ਸਮਝ ਚਾਹੀਦੀ ਹੈ, ਪਰ ਅਸੀਂ ਅੰਦਰੋਂ ਸ਼ਬਦ ਦੇ ਨਾਲ ਇਨਟਿਊਨ ਹੋਈਏ, ਜਿਹੜਾ ਸਾਡਾ ਵਿਧੀ ਵਿਧਾਨ ਬਣੇ। ਇਹਦੇ ਵਾਸਤੇ ਉਹ ਕਹਿੰਦੇ ਸੀ ਨਿੱਠ ਕੇ ਬੈਠੋ ਤੇ ਜਗਤ ਨੂੰ ਇਹ ਨਿੱਗੜ ਚੀਜ਼ ਦਿਓ। ਆਪਣੇ ਪੰਥ ਵਿੱਚ, ਸੰਗਤ ਵਿੱਚ ਤੇ ਵਿਚਾਰ ਕਰੀਏ ਹੀ ਕਰੀਏ, ਪਰ ਮਹਾਰਾਜ ਦਇਆ ਕਰਨ ਕਿ ਸਿੱਖ ਦੀ ਲਿਖਤ ਗੁਰੂ ਦੇ ਪਿਆਰ ਵਿੱਚੋਂ ਜਿਹੜੇ ਇਸ ਮਾਰਗ ਤੇ ਚੱਲ ਰਹੇ ਸਾਡੇ ਚਿੰਤਕ ਨੇ, ਉਹਨਾਂ ਦੀਆਂ ਲਿਖਤਾਂ ਲਈ ਵਾਈਟ ਹਾਊਸ ਆਪ ਅਪਰੋਚ ਕਰੇ ਕਿ ਇੱਥੇ ਦੀ ਵਿਚਾਰ ਹੋਵੇ ਤੇ ਕਿੱਥੇ ਪਹੁੰਚਣਾ ਹੈ।
ਗੁਰਬਾਣੀ ਦੇ ਵਿੱਚੋਂ ਸਿੱਖ ਦੀ ਚੀਜ਼ ਇੰਨੀ ਉੱਤਮ ਆਉਣੀ ਹੈ। ਦੇਖੋ, ਮੈਂ ਇੱਕ ਬੇਨਤੀ ਕਰਦਾ ਵੀ ਆਪਾਂ ਕੈਨੇਡਾ ਅਮਰੀਕਾ ਦੌੜ ਆ ਰਹੇ ਹਾਂ, ਮੈਂ ਵੀ ਆਉਣਾ। ਸਾਧ ਸੰਗਤ ਜੀ, ਮੈਂ ਟੋਰਾਂਟੋ ਵਿੱਚ ਤਾਂ ਉੱਥੇ ਮੈਨੂੰ ਕਈਆਂ ਨੇ ਕਿਹਾ ਜੀ ਇਹ ਮਲਟੀ ਕਲਚਰ ਜਿਹੜੀ ਇਹ ਸਿਟੀ ਹੈ। ਵੈਨਕੂਵਰ ਗਿਆ, ਉੱਥੇ ਵੀ ਉਹਨਾਂ ਨੇ ਇਹ ਗੱਲ ਕਹੀ। ਹੁਣ ਅਸੀਂ ਕਿਉਂ ਆਉਂਦੇ ਹਾਂ? ਕਿਉਂਕਿ ਇੱਥੋਂ ਦੇ ਸਿਸਟਮ ਵਧੀਆ ਤੇ ਗੁਰਬਾਣੀ ਵਿੱਚ ਇਦੋਂ ਵੱਡਾ ਮਾਡਲ ਹੈ। ਪਰ ਗੱਲ ਇਹ ਹੈ ਕਿ ਅਸੀਂ ਘਰ ਬਣਾਉਣਾ ਹੁੰਦਾ ਇੱਕ ਛੋਟਾ ਜਿਹਾ 2-4 ਮਰਲਿਆਂ ਦੇ ਵਿੱਚ, ਉਹਦੇ ਵਿੱਚ ਅਸੀਂ ਕਿੰਨੀ ਸ਼ਿੱਦਤ ਦੇ ਨਾਲ ਪਤੀ ਪਤਨੀ ਬੱਚੇ ਸਾਰੇ ਲੱਗੇ ਹੁੰਦੇ ਆ। ਸਾਨੂੰ ਚੈਨ ਨਹੀਂ ਆਉਂਦਾ, ਬਾਥਰੂਮ ਇੱਥੇ ਨਹੀਂ ਇੱਥੇ ਕਰ ਲਓ। ਕਿਵੇਂ ਸਾਡੀ ਉਹਦੇ ਵਿੱਚ ਇੰਨੀ ਟੈਨਸ਼ਨ ਹੈ, ਕਿੰਨਾ ਅਸੀਂ ਲੱਗੇ ਹੋਏ ਹਾਂ। ਲੋੜ ਹੈ ਕਿ ਇਸ ਮਸਲੇ ਨੂੰ ਤੇ ਸਾਰੇ ਜਗਤ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਭਾਵਨਾ ਅੰਦਰ ਰੱਖਦਿਆਂ ਹੋਇਆਂ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਘਰ ਦੇ ਸੁੱਖ ਆਰਾਮ ਤਿਆਗ ਕੇ ਗਏ। ਸਾਡੇ ਸਾਹਮਣੇ ਉਹ ਮਾਰਗ ਹੈ ਇੱਕ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋਗੀ ਕੋਲੋਂ, ਪੰਡਤ ਕੋਲੋਂ, ਕਾਜ਼ੀ ਦੇ ਕੋਲੋਂ ਹਜ਼ਾਰਾਂ ਮੀਲਾਂ ਤੱਕ ਜਾ ਕੇ ਉਹਨਾਂ ਨੂੰ ਇਹ ਚੀਜ਼ ਦਿੰਦੇ ਹਨ। ਸਾਧ ਸੰਗਤ ਦੀ ਲੋੜ ਹੈ ਉਦਾਂ ਦੀ ਸ਼ਿੱਦਤ ਦੇ ਨਾਲ ਅਸੀਂ ਆਪਣਾ ਰਾਜਨੀਤਿਕ ਸ਼ਾਸਤਰ ਬਣਾ ਕੇ ਜਗਤ ਦੇ ਸਾਹਮਣੇ ਰੱਖੀਏ। ਵਿਦਵਾਨਾਂ ਦੀ ਸਭਾ ਵਿੱਚ ਜਾਵੇ, ਹੋਰਨਾਂ ਜਿਨ੍ਹਾਂ ਦੇ ਇੱਦਾਂ ਦੇ ਸ਼ਾਸਤਰ ਬਣੇ ਨੇ ਉਹਨਾਂ ਵਿੱਚ ਰੱਖ ਕੇ ਵਿਚਾਰਿਆ ਜਾਏ। ਸਾਡਾ ਇੱਦਾਂ ਦਾ ਸਮਾਜ ਸ਼ਾਸਤਰ ਬਣੇ, ਇੱਦਾਂ ਦਾ ਕਾਵਿ ਸ਼ਾਸਤਰ ਬਣੇ। ਆ ਵਿਆਖਿਆ ਪ੍ਰਣਾਲੀਆਂ ਦੀਆਂ ਜੇ ਬਣੀਆਂ, ਤੁਸੀਂ ਵੇਖ ਰਹੇ ਹੋ ਅਮਰੀਕਾ ਵਿੱਚ ਕਿੰਨਾ ਟਕਰਾਅ ਹੈ। ਇੱਕ ਪਾਸੇ ਇੱਕ ਕਥਾਕਾਰ ਬੋਲਦਾ ਹੈ, ਦੂਸਰੇ ਪਾਸੇ ਸ਼ਬਦਾਵਲੀਆਂ ਦੇ ਹਿੱਸੇ ਹਰਟ ਹੋ ਰਹੇ ਹਨ। ਕਿਉਂਕਿ ਅਸੀਂ ਡਾਕਟਰ ਸਾਰੰਗ ਸਿੰਘ ਤੋਂ ਬਾਅਦ ਵਿਆਖਿਆ ਪ੍ਰਣਾਲੀਆਂ ਤੋਂ ਬਾਅਦ ਅਜੇ ਕੋਈ ਸ਼ਾਸਤਰ ਬਣਾਇਆ ਨਹੀਂ ਹੈ। ਤੋ ਸਾਧ ਸੰਗਤ, ਮੈਂ ਤੇ ਬੇਨਤੀਆਂ ਹੀ ਕਰਨੀਆਂ ਨੇ। ਫਿਰ ਅੱਗੇ ਰਾਜਨੀਤਿਕ ਸ਼ਾਸਤਰ ਬਹੁਤ ਵਿਸਤਰਤਾ ਦੀ ਮੰਗ ਕਰਦਾ ਹੈ। ਇਹਦੇ ਵਿੱਚ ਇਕੱਠੇ ਹੋ ਕੇ ਨਿੱਜਰ ਤੌਰ ਤੇ ਲੰਮੇ ਸਮੇਂ ਦਾ ਕਾਰਜ ਹੈ। ਇਸ ਵਾਸਤੇ ਗੁਰੂ ਕੇ ਸਿੱਖ ਨੇ ਗੁਰੂ ਤੋਂ ਇਹ ਦਾਤ ਮੰਗਣੀ ਹੈ ਤੇ ਗੁਰੂ ਦੇ ਪਿਆਰ ਵਿੱਚ ਇਸ ਕਾਰਜ ਨੂੰ ਸਿਰੇ ਚਾੜਨ ਲਈ ਵੀ ਮਹਾਰਾਜ ਦਇਆ ਦ੍ਰਿਸ਼ਟੀ ਕਰਨ। ਸਰਬੱਤ ਦੇ ਭਲੇ ਦੀ ਭਾਵਨਾ ਇਹਨੂੰ ਕਹੋ ਜਾਂ ਇਹਨੂੰ ਕਹੋ ਸ਼ਬਦ ਦੀ ਰਿਲਾਈਜੇਸ਼ਨ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਮ ਰਸ ਦਾ ਗ੍ਰੰਥ ਹੈ। ਔਰ ਅਸੀਂ ਦੇਖਣਾ ਇਸਲਾਮ ਵੀ ਕਾਨੂੰਨ ਬਣਾਉਂਦਾ ਹੈ, ਈਸਾਈਅਤ ਵੀ ਕਾਨੂੰਨ ਬਣਾਉਂਦੀ ਹੈ, ਔਰ ਭਾਰਤੀ ਮਤਾਂ ਵਿੱਚ ਵੀ ਕਾਨੂੰਨ ਬਣਿਆ। ਵੇਦਾਂ ਤੋਂ ਬਾਅਦ 6 ਸ਼ਾਸਤਰ ਬਣੇ, ਉਪਨਿਸ਼ਦਾਂ ਬਣੀਆਂ। ਇਸ ਵਾਸਤੇ ਸਾਧ ਸੰਗਤ ਦੀ ਲੋੜ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਇਹ ਚੀਜ਼ਾਂ ਸਾਡੇ ਪੰਥ ਵੱਲੋਂ ਵੀ ਆਉਣੀਆਂ ਚਾਹੀਦੀਆਂ। ਉਹਨਾਂ ਨੇ ਕਾਨੂੰਨ ਨੂੰ ਪਹਿਲ ਦਿੱਤੀ ਤਾਂ ਕਾਨੂੰਨ ਬਣਿਆ, ਸ਼ਰੀਅਤ ਬਣੀ ਤੇ ਸਾਧ ਸੰਗਤ ਸਿਮਰਤੀ ਬਣੀ। ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹਦੀ ਦਿੱਖ, ਇਹਦਾ ਅੰਦਰਲੀ ਸਾਰੀ ਖੇਡ ਉਹਨਾਂ ਗ੍ਰੰਥਾਂ ਤੋਂ ਵੱਖਰੀ ਹੈ। ਇਹਦੇ ਵਿੱਚ ਪੂਜਾ ਵੀ ਪਈ ਹੈ, ਇਹਦੇ ਵਿੱਚ ਨਮਾਜ਼ ਵੀ ਪਈ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਰਹਿਨੁਮਾਈ ਲੈਂਦਿਆਂ ਹੋਇਆਂ ਇੱਦਾਂ ਦੇ ਸ਼ਾਸਤਰ ਪੰਥ ਦੇ ਵਿੱਚ ਆਉਣ ਤਾਂ ਜੋ ਪੰਥ ਦਾ ਵੀ ਤੇ ਸਾਰੇ ਜਗਤ ਨੂੰ ਹੀ ਠੰਡਕ ਮਿਲ ਸਕੇ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਿਆਂ ਹਿੰਦੂ ਨੂੰ ਵੀ ਪ੍ਰਸੰਨਤਾ ਹੁੰਦੀ ਏ, ਮੁਸਲਮਾਨ ਨੂੰ ਵੀ ਪ੍ਰਸੰਨਤਾ ਹੁੰਦੀ ਏ। ਸਾਧ ਸੰਗਤ, ਜਗਤ ਦਾ ਕੋਈ ਵੀ ਕਿਸੇ ਮਜ਼ਹਬ ਦਾ ਮਿਲਿਆ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਉਹਦੇ ਤੇ ਮਿਹਰਾਂ ਹੋਈਆਂ। ਅੱਜ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲਾ ਜਿਹੜਾ ਵਿਸ਼ਵਾਸ ਜਿਹਦੀ ਜਗਤ ਨੂੰ ਬੇਅੰਤ ਲੋੜ ਹੈ ਇਸ ਵੇਲੇ, ਤੇ ਸਾਨੂੰ ਇਹ ਚੀਜ਼ ਜਗਤ ਦੇ ਵਿੱਚ ਅੱਗੇ ਲੈ ਕੇ ਜਾਣੀ ਚਾਹੀਦੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗਲੈਨਰੌਕ ਨਿਊ ਜਰਸੀ, ਸ੍ਰੀ ਸਿੰਘ ਸਭਾ ਗਲੈਨਰੌਕ ਨਿਊ ਜਰਸੀ ਦਾ ਝਾੜੂ ਬਰਦਾਰ ਮੁੱਖ ਸੇਵਾਦਾਰ, ਅੱਜ ਅਸੀਂ ਸਾਰੀਆਂ ਸੰਗਤਾਂ ਖਾਲਿਸਤਾਨ ਡਿਕਲੇਰੇਸ਼ਨ ਡੇ ਦਾ 30ਵੀਂ ਵਰ੍ਹੇਗੰਢ ਮਨਾਉਣ ਲਈ ਇਕੱਤਰ ਹੋਏ ਹਾਂ। ਇਹ ਉਹ ਗੁਰਦੁਆਰਾ ਹੈ ਜਿੱਥੋਂ ਇੱਕ ਖਾਲਿਸਤਾਨੀ ਜਥੇਬੰਦੀ ਦਾ ਮੁੱਢ ਵੱਜਾ। ਸਿੱਖ ਯੂਥ ਅਮਰੀਕਾ ਦਾ ਸੰਗਠਨ ਵੀ ਇਸੇ ਗੁਰਦੁਆਰਾ ਤੋਂ ਹੋਇਆ। ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖ ਜਿਹੜੇ ਆ ਉਹਨਾਂ ਦਾ ਘਰ ਬਿਨਾਂ ਗੁਜ਼ਾਰਾ ਨਹੀਂ ਹੋਣਾ। ਆਪ ਸਭ ਭਲੀ ਭਾਂਤ ਸਾਰੀ ਸੰਗਤ ਜਾਣਦੇ ਹੋ ਕਿ ਜੋ ਦਮਨਕਾਰੀ ਨੀਤੀਆਂ ਹਿੰਦੁਸਤਾਨ ਦੀ ਗੌਰਮੈਂਟ ਸਾਡੇ ਨਾਲ ਅਪਣਾ ਰਹੀ ਆ, ਤੇ ਸਾਡੇ ਚੋਂ ਹੀ ਕੁਝ
ਢਿੱਲੇ ਮੱਠੇ ਦੇ ਵਿਕੇ ਹੋਏ ਲੋਕ ਕਹਿੰਦੇ ਖਾਲਿਸਤਾਨ ਦੀ ਲੋੜ ਨਹੀਂ। ਉਹ ਇਹ ਭੁੱਲ ਜਾਂਦੇ ਹਨ ਕਿ ਅਸੀਂ ਪੰਜਾਬ ਦਾ ਪਿਛੋਕੜ ਹਾਂ, ਤੇ ਪੰਜਾਬ ਦਾ ਪਿਛੋਕੜ ਇਹ ਆ ਕਿ ਜੇ ਕੋਈ ਕਿਸੇ ਦਾ ਇੱਕ ਸਿਆੜ ਵਾਜੇ ਨਾ, ਭਾਵੇਂ ਸਕਾ ਭਰਾ ਹੋਵੇ, ਤੇ ਉਹਦੇ ਸਿਰ 'ਚ ਗੜਾਸਾ ਮਾਰ ਦਿੰਦਾ ਤੇ ਉਹ ਆਪਦੀ ਗਿੱਠ ਜਗ੍ਹਾ ਨਹੀਂ ਛੱਡਦਾ। ਉਹ ਧੰਨ ਸਿੱਖੋ, ਤੁਸੀਂ ਆਪਦਾ ਰਾਜ ਭਾਗ 40 ਵਰ੍ਹੇ ਉਸ ਧਰਤੀ 'ਤੇ ਰਾਜ ਕੀਤਾ, ਉਹਨੂੰ ਭੁੱਲੀ ਬੈਠੇ ਆ। ਇੱਕ ਤੇ ਹਿੰਦੁਸਤਾਨ ਦੀ ਦਮਨਕਾਰੀ ਨੀਤੀ, ਤੇ ਦੂਜਾ ਸਾਡਾ ਹੱਕ ਕਿ ਸਾਡਾ ਰਾਜ ਸੀ, ਸਾਡਾ ਆਪਣਾ ਸੀ, ਅਸੀਂ ਉਹ 'ਤੇ ਹੱਕ ਜਤਾਉਣਾ। ਤੇ ਅੱਜ ਦੇ ਦਿਨ 'ਤੇ ਅਸੀਂ ਸਾਰੀ ਸੰਗਤ ਰਲ ਕੇ ਪੰਜਾਂ ਪਿਆਰਿਆਂ ਦੇ ਅਗਵਾਈ ਹੇਠ ਅਸੀਂ ਦੁਬਾਰਾ ਅਹਿਦ ਲਵਾਂਗੇ ਕਿ ਅਸੀਂ ਖਾਲਿਸਤਾਨ ਲਈ ਲੜਦੇ ਰਹਾਂਗੇ। ਜਿੰਨੀ ਦੇਰ ਸਾਡੇ 'ਚ ਦਮ ਆ, ਖਾਲਿਸਤਾਨ ਲੈ ਕੇ ਰਹਾਂਗੇ। ਬੋਲੇ ਸੋ ਨਿਹਾਲ। ਅੱਜ ਅਸੀਂ ਇੱਥੇ ਖਾਲਸਾ ਰਾਜ ਦਾ ਜੋ ਸੰਕਲਪ ਸਿੰਘਾਂ ਨੇ 29 ਅਪ੍ਰੈਲ 1986 ਨੂੰ ਲਿਆ ਸੀਗਾ, ਉਹਦੇ ਸੰਬੰਧ ਵਿੱਚ ਇੱਥੇ ਇਕੱਠੇ ਹੋਏ ਹਾਂ। ਤੇ ਅਸੀਂ ਖਾਲਸਾ ਰਾਜ ਦੀ ਜਿਹੜੀ ਪ੍ਰਾਪਤੀ ਆ, ਭਾਵੇਂ ਸਦੀਆਂ ਲੱਗ ਜਾਣ, ਸਿੱਖ ਇਹਦੇ ਵਾਸਤੇ ਜੂਝਦੇ ਰਹਿਣਗੇ। ਅਸੀਂ ਟਾਈਮ ਦਾ ਕਦੇ ਖਿਆਲ ਨਹੀਂ ਕੀਤਾ ਵੀ ਕਿੰਨਾ ਲੱਗੂਗਾ, ਇਹ ਮਹਾਰਾਜ ਜਾਣਦਾ। ਪਰ ਜਿਹੜੀ ਸਿੰਘਾਂ ਦੀ ਇਹਦੇ ਲਈ ਕਰਮ ਆ, ਉਹ ਕਰਦੇ ਰਹਿਣਗੇ ਜਦ ਤੱਕ ਇਹ ਦੁਨੀਆ ਰਹੇਗੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਅੱਜ ਆਪਣਾ 29 ਅਪ੍ਰੈਲ 30ਵੀਂ ਵਰ੍ਹੇਗੰਢ, ਜੋ ਕਿ ਖਾਲਿਸਤਾਨ ਐਲਾਨਾਂ ਮੇਰੀ 30ਵੀਂ ਵਰ੍ਹੇਗੰਢ ਹੈ, ਇਹਦੇ 'ਤੇ ਲੱਖ ਲੱਖ ਵਧਾਈ ਹੋਵੇ। ਅਸੀਂ ਚਾਹੁੰਦੇ ਹਾਂ ਵੀ ਸਾਡਾ ਆਪ ਦਾ ਦੇਸ਼ ਹੋਵੇ, ਆਪ ਦਾ ਮੁਲਕ ਹੋਵੇ, ਜਿੱਥੇ ਅਸੀਂ ਆਪ ਦੇ ਫੈਸਲੇ ਆਪ ਕਰ ਸਕੀਏ। ਜਿਸ ਤਰ੍ਹਾਂ ਕਿ ਹੁਣ ਰੀਸੈਂਟਲੀ ਆਪਣਾ ਪਾਰਲੀਮੈਂਟ ਨੇ ਫੈਸਲਾ ਦਿੱਤਾ ਵੀ ਕੌਣ ਸਿੱਖ ਹੈ ਕੌਣ ਨਹੀਂ। ਇਹਨੂੰ ਮੁੱਖ ਰੱਖ ਕੇ ਜੇ ਦੇਖਿਆ ਜਾਵੇ, ਸਿੱਖਾਂ ਦੇ ਫੈਸਲੇ ਸਿੱਖ ਹੀ ਕਰਨ ਤਾਂ ਹੀ ਚੰਗਾ ਲੱਗਦਾ ਹੈ। ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤੀਆਂ, ਹੱਟੀਆਂ, ਜੱਫੀਆਂ, ਤੱਤੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਸ਼ ਚਲਾਈ ਤੇਗ ਵਾਹੀ, ਦੇਸ਼ ਤੇ ਅੰਡਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਦਾਤਾਰ ਪਿਤਾ ਜੀਓ, ਆਪ ਜੀ ਦੇ ਚਰਨ ਪਰਸਦਿਆਂ ਹੋਇਆਂ ਅਰਦਾਸ ਬੇਨਤੀ ਜੋਦੜੀ, ਆਜ਼ਾਦ ਖਾਲਸਾ ਰਾਜ ਦੀ 30ਵੀਂ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਸਮੁੱਚੇ ਗੁਰੂ ਪੰਥ ਵੱਲੋਂ ਅਰਦਾਸ ਬੇਨਤੀ ਜੋਦੜੀ। ਗੁਰੂ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪਰਸਪਰ ਪਿਆਰ ਬਖਸ਼ਿਸ਼ ਕਰਨਾ, ਇਤਫਾਕ ਬਖਸ਼ਿਸ਼ ਕਰਨਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ ਦੇ ਪਾਵਨ ਮਹਾਵਾਕਾਂ ਅਨੁਸਾਰ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਭਰਾਵੀ ਲੱਗੇ ਪਿਆਰਿਆਂ ਦੇ ਸਾਹਮਣੇ ਨਿਸ਼ਾਨ ਸਾਹਿਬ ਸਾਰੇ ਪਿੰਡ ਦੇ ਭਰਾਏ, ਮੈਦਾਨ ਖੁੱਲਾ ਪਿਆ, ਅਤੇ ਸਾਰੀ ਸੰਗਤ ਭਰਾਓ। ਅਸੀਂ ਸਾਰੀ ਸਾਧ ਸੰਗਤ ਨੇ ਮਿਲ ਕੇ ਖਾਲਸਾ ਨੂੰ, ਗੁਰੂ ਖਾਲਸਾ ਨੂੰ, ਪੰਜ ਪਿਆਰਿਆਂ ਨੂੰ ਅਸੀਂ ਦੇਣੀਆਂ, ਨਿਸ਼ਾਨ ਸਾਹਿਬ ਨੂੰ ਦੇਣੀਆਂ।
ਇਸ ਕਰਕੇ ਅਸੀਂ ਸਾਰੇ ਸਾਡਾ ਸੰਤ ਖੜਾ ਇੱਥੇ। ਮੈਂ ਗੁਰਿੰਦਰਜੀਤ ਸਿੰਘ ਮਹਾਰਾਜ ਨੂੰ ਕਹਾਂਗਾ ਕਿ 1-2 ਮਿੰਟ ਦੇ ਲਈ ਅੱਜ ਦਾ ਜਿਹੜੀ ਮਹੱਤਤਾ ਉਹਦੇ ਬਾਰੇ 1-2 ਲਫ਼ਜ਼ ਜ਼ਰੂਰ ਕਹਿਣ। ਤਾਂ ਭਾਈ ਗੁਰਿੰਦਰ ਸਿੰਘ ਜੀ ਮਾਣਾ, ਆਓ ਭਾਈ। ਗੁਰੂ ਸਾਹਿਬ ਵੱਲੋਂ ਬਖਸ਼ੇ ਨਿਸ਼ਾਨ ਤੇ 5 ਪਿਆਰਿਆਂ ਦੀ ਰਹਿਨੁਮਾਈ ਵਿੱਚ ਖੜੇ ਖਾਲਸਾ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰਾ ਲੈ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਹਨਾਂ ਸਮਿਆਂ ਨੂੰ ਯਾਦ ਕਰਕੇ, ਉਸ ਇਤਿਹਾਸ ਨੂੰ ਯਾਦ ਕਰਕੇ, ਜਿਸ ਦਿਨ ਪੰਥਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਬਤ ਖਾਲਸੇ ਦੇ ਰੂਪ ਵਿੱਚ ਇਕੱਠੇ ਹੋਏ ਸਮੂਹ ਖਾਲਸਾ ਸੰਗਤ ਦੇ ਸਾਹਮਣੇ, ਜਿਹੜਾ ਕਿ ਮੇਰੇ ਖਿਆਲ ਮੁਤਾਬਕ ਦਰਬਾਰ ਸਾਹਿਬ ਵਿੱਚ ਅੱਜ ਤੋਂ ਸਭ ਤੋਂ ਵੱਡਾ ਜਿਹੜਾ ਇਕੱਠ ਆ ਉਹ ਉਸ ਵੇਲੇ ਹੋਇਆ ਸੀ ਜਦੋਂ ਸਿੱਖਾਂ ਨੇ ਸਰਬਤ ਖਾਲਸਾ ਕੀਤਾ ਸੀ। ਉਸ ਦਿਨ 29 ਅਪ੍ਰੈਲ 1986 ਨੂੰ ਸਮੂਹ ਸੰਗਤਾਂ ਨੇ ਇਕੱਠੀਆਂ ਹੋ ਕੇ ਪੰਥਕ ਕਮੇਟੀ ਨੂੰ ਰਹਿਨੁਮਾਈ ਦਿੱਤੀ ਸੀ ਤੇ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਅੱਜ ਤੋਂ 30 ਵਰ੍ਹੇ ਪਹਿਲਾਂ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਘਾੜਨਾ ਘੜਨ ਬਾਰੇ ਸਿੱਖ ਕੌਮ ਨੂੰ ਆਦੇਸ਼ ਕੀਤੇ ਸਨ। ਜਿਸ ਤਰ੍ਹਾਂ ਜਿਸ ਮੁਲਕ ਵਿੱਚ ਅਸੀਂ ਰਹਿ ਰਹੇ ਹਾਂ, ਇਸ ਮੁਲਕ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦਿਨ ਹੈ, ਉਹਨਾਂ ਦੇ ਇੱਕ ਧਾਰਮਿਕ ਦਿਨ ਕ੍ਰਿਸਚੀਅਨਿਟੀ ਦਾ ਜਿਹੜਾ ਦਿਨ ਹੈ, ਜਿਹਨੂੰ ਉਹ 25 ਦਸੰਬਰ ਨੂੰ ਮਨਾਉਂਦੇ ਨੇ, ਜਿਹਨੂੰ ਕ੍ਰਿਸਮਸ ਕਹਿੰਦੇ ਨੇ, ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਦਿਨ ਆ ਉਹ 4 ਜੁਲਾਈ ਹੈ 1776, ਜਿਸ ਦਿਨ ਅਮਰੀਕਾ ਇਸ ਦੇਸ਼ ਦੀ ਆਜ਼ਾਦੀ ਦਾ ਐਲਾਨ ਹੋਇਆ ਸੀ। ਉਸ ਦਿਨ ਨੂੰ ਇਸ ਦੇਸ਼ ਵਿੱਚ ਸਭ ਤੋਂ ਵੱਡੇ ਰੂਪ ਵਿੱਚ ਦੇਖਦੇ ਨੇ। ਸਿੱਖਾਂ ਦੇ ਵਾਸਤੇ 29 ਅਪ੍ਰੈਲ 1986 ਜਿਹੜਾ ਆ ਉਹ ਦਿਨ ਆ ਜਿਸ ਦਿਨ ਅਸੀਂ ਕੌਮੀ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਵਿੱਚ ਇਕੱਠੇ ਹੋ ਕੇ ਆਜ਼ਾਦ ਸਿੱਖ ਰਾਜ ਦੀ ਜਿਹੜੀ ਆ ਘਾੜਨਾ ਕਰਨ ਬਾਰੇ, ਆਜ਼ਾਦ ਸਿੱਖ ਰਾਜ ਪ੍ਰਾਪਤ ਕਰਨ ਬਾਰੇ, ਆਜ਼ਾਦ ਸਿੱਖ ਰਾਜ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਿੱਖਾਂ ਨੇ ਪ੍ਰਣ ਕੀਤਾ ਸੀ। ਉਸ ਸੰਘਰਸ਼ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਾਤਾਵਾਂ ਨੇ, ਬਜ਼ੁਰਗਾਂ ਨੇ, ਬੱਚਿਆਂ ਨੇ, ਨੌਜਵਾਨਾਂ ਨੇ, ਪੰਜਾਬ ਦੀ ਨੌਜਵਾਨੀ ਨੇ ਉਸ ਜੰਗ ਦੇ ਵਿੱਚ ਹਿੱਸਾ ਪਾਉਂਦਿਆਂ ਸ਼ਹੀਦੀ ਜਾਮ ਪੀਤੇ ਨੇ ਖਾਲਸਾ ਜੀ। ਉਸ ਵਿੱਚ ਜੋ ਸਾਡਾ ਨੁਕਸਾਨ ਹੋਇਆ ਆ ਉਹ ਇੱਕ ਪਾਸੇ ਆ, ਇਹ ਅੱਜ ਸਾਡਾ ਸੈਲੀਬ੍ਰੇਸ਼ਨ ਦਾ ਦਿਨ ਆ। ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ ਆ, ਇਸ ਦਿਨ ਨੂੰ ਅਸੀਂ ਖੁਸ਼ੀਆਂ ਭਰਪੂਰ ਮਨਾਉਣਾ ਆ। ਜੋ ਤੁਹਾਡੇ ਤੋਂ ਖੁਸ਼ੀ ਹੋ ਸਕਦੀ ਆ ਇਸ ਦਿਨ ਕਰਿਆ ਕਰੀਏ ਅਸੀਂ, ਕਿਉਂਕਿ ਇਹ ਸਾਡੀ ਆਜ਼ਾਦੀ ਜਿਹੜੀ ਆ, ਜਿਹੜੇ ਸਾਡੇ ਆਜ਼ਾਦ ਦੇਸ਼ ਦੀ ਘਾੜਨਾ ਆ, ਉਹ ਦਿਨ ਅੱਜ ਜਿੰਦਾ ਹਿੰਦੁਸਤਾਨ ਵਾਲੇ 15 ਅਗਸਤ ਮਨਾਉਂਦੇ ਨੇ, ਪਾਕਿਸਤਾਨ ਵਾਲੇ 14 ਅਗਸਤ ਮਨਾਉਂਦੇ ਨੇ, ਇੱਥੇ 4 ਜੁਲਾਈ ਮਨਾਈ ਜਾਂਦੀ ਆ। ਸਿੱਖਾਂ ਵਾਸਤੇ ਜਿਹੜਾ 29 ਅਪ੍ਰੈਲ 1986 ਆ, ਇਹ ਉਹ ਦਿਨ ਆ। ਸਾਨੂੰ ਜਿੱਥੇ ਇਹ ਗੱਲ ਸੋਚਣ ਦੀ ਲੋੜ ਆ ਕਿ ਅਸੀਂ ਇਸ ਆਜ਼ਾਦੀ ਦੇ ਵਾਸਤੇ ਬਹੁਤ ਲੰਬੀਆਂ ਘਾਲਣਾ ਘਾਲਦੇ ਹੋਏ ਬੇਅੰਤ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਉੱਥੇ ਸਾਨੂੰ ਇਸ ਗੱਲ ਨੂੰ ਖੁਸ਼ੀ ਤੇ ਚਾਅ ਨਾਲ ਮਨਾਉਣ ਦੀ ਲੋੜ ਆ ਕਿ ਇਸ ਦਿਨ ਖਾਲਸੇ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਜ਼ਾਦੀ ਜਿਹੜਾ ਐਲਾਨ ਕੀਤਾ ਸੀ। ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਜੇਲ੍ਹਾਂ ਵਿੱਚ ਬੈਠੇ, ਬਾਹਰਲੇ ਦੇਸ਼ਾਂ ਵਿੱਚ ਬੈਠੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇਸ ਸੰਘਰਸ਼ ਨੂੰ ਲੜ ਰਹੇ ਨੇ ਤੇ ਇਸ ਆਸ ਦੇ ਵਿੱਚ ਕਿ ਇੱਕ ਦਿਨ ਜਿਹੜਾ ਖਾਲਿਸਤਾਨ ਦੇਸ਼ ਆ ਦੁਨੀਆ ਦੇ ਨਕਸ਼ੇ ਤੇ ਬਣੇਗਾ, ਉਸ ਆਸ ਦੇ ਨਾਲ ਅਸੀਂ ਸਾਰੇ ਜੀ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਨੂੰ ਇਸ ਗੱਲ ਲਈ ਤਿਆਰ ਕਰੀਏ। ਮੈਂ ਸਮੂਹ ਸੰਗਤਾਂ ਨੂੰ, ਗ੍ਰੈਂਡ ਰੋਡ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ, 5 ਪਿਆਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਸਮੂਹ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਆ ਕਿ ਅੱਜ ਖਾਲਸੇ ਨੇ ਅੱਜ ਦੇ ਦਿਨ ਐਲਾਨ ਕੀਤਾ ਸੀਗਾ। ਮੈਂ ਬੇਨਤੀ ਕਰਦਾ ਹਾਂ 5 ਪਿਆਰਿਆਂ ਨੂੰ ਕਿ 5 ਵਿਕਾਰੇ ਖਾਲਿਸਤਾਨ ਜਿੰਦਾਬਾਦ ਦੇ ਛੱਡ ਕੇ ਅਸੀਂ ਮਹਾਰਾਜ ਦੀ ਹਜ਼ੂਰੀ ਚ ਅੰਦਰ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ। चलो आ जाओ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਨੂੰ ਸਾਧ ਸੰਗਤ ਜੋ ਖਾਲਸਾ ਰਾਜ ਦੀ ਸਥਾਪਨਾ ਦਾ ਜਿਹੜਾ ਦਿਨ ਮਨਾ ਰਹੇ ਹੋ, ਇਹਦੀ ਸ਼ੁਰੂਆਤ 29 ਅਪ੍ਰੈਲ 1986 ਨੂੰ ਹੋਈ ਸੀ। ਇਹਦੇ ਵੱਡੇ ਕਾਰਨ ਸਨ ਕਿ ਜਿਹੜੀ ਇੰਡੀਆ ਦੀ ਮਿਲਟਰੀ ਹੈ ਉਹ ਦਰਬਾਰ ਸਾਹਿਬ 'ਤੇ ਅਟੈਕ ਕਰ ਸਕਦੀ ਹੈ, ਅਤੇ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੁੰਦਾ ਇਹਦੀ ਮਿਲਟਰੀ ਆ ਕੁਛ ਨਹੀਂ ਕਰਦੀ। ਅਤੇ ਜਿਹੜਾ ਉੱਥੇ ਦਾ ਨਿਆਂਪਾਲਿਕਾ ਦਾ ਜੋ ਵੀ ਪ੍ਰਬੰਧ ਹੈ ਉਹ ਸਿੱਖਾਂ ਲਈ ਕਦੇ ਵੀ ਸਹਾਇਕ ਨਹੀਂ ਹੋਇਆ। ਅਤੇ ਉਹਦੀ ਗਿਣਤੀ ਜੇ ਦੇਖਿਆ ਜਾਵੇ ਤਾਂ 35 ਲੱਖ CRPF ਹੈ ਅਤੇ 16 ਲੱਖ ਮਿਲਟਰੀ ਹੈ। ਜਦੋਂ ਕਦੇ ਮਿਲਟਰੀ ਦੇ ਉੱਤੇ ਕੋਈ ਹਮਲਾ ਹੁੰਦਾ ਅਤੇ ਉਹ ਸਿਰਫ ਰੋਟੀਆਂ ਖਾਣ ਵਾਲੇ ਹੁੰਦੇ ਆ, ਅਤੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਹੁੰਦਾ ਉਦੋਂ ਉਹ ਮਿਲਟਰੀ ਉੱਥੇ ਜਾ ਸਕਦੀ ਹੈ। ਇਹਦੇ ਵਿੱਚੋਂ ਖਾਲਿਸਤਾਨ ਦਾ ਜਿਹੜਾ ਐਲਾਨ ਨਿਕਲਿਆ ਸੀਗਾ, ਅਤੇ ਹੁਣ ਇਹਦੇ ਜਿਹੜੇ ਵੱਡੇ ਪੱਖ ਨੇ ਉਹ ਸਾਡੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਉਹ ਸੰਗਤ ਨੂੰ 9:05 ਤੱਕ ਸੰਬੋਧਨ ਕਰਨਗੇ। ਸੰਗਤ ਨੂੰ ਬੇਨਤੀ ਹੈ ਕਿ ਪਿਆਰ ਨਾਲ ਸੁਣਨਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पानी जियो तह को जग में, मुख से हर चित में जुग विचारे, देह अनित न नित रहे, जस नाव चढ़े भव सागर पारे, धीरज धाम बनाए यह तन, बुद्ध सो दीपक ज्यों उजियारे, ज्ञाने की बदनी मनो हाथ ले, ताकत ਉਤਵਾਰ ਮੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਦਿਨ ਸਿਰਫ ਸਿੱਖ ਇਤਿਹਾਸ ਹੀ ਨਹੀਂ, ਮਨੁੱਖੀ ਇਤਿਹਾਸ ਦੇ ਵਿੱਚ ਇੱਕ ਖਾਸ ਅਹਿਮੀਅਤ ਰੱਖਦੇ। ਲਗਭਗ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ ਜਦੋਂ ਮਨੁੱਖ ਨੇ ਸੈਟਲ ਹੋ ਕੇ ਸੱਭਿਅਤਾਵਾਂ ਦੇ ਦੌਰ ਨੂੰ ਸ਼ੁਰੂ ਕੀਤਾ, ਕਬੀਲਿਆਂ ਦੀ ਗੱਲ ਤੇ ਕਬੀਲਿਆਂ ਤੋਂ ਅੱਗੇ ਵੱਧਦੇ ਫਿਰ ਨੇਸ਼ਨ ਸਟੇਟ ਦੀ ਗੱਲ 20ਵੀਂ ਸਦੀ ਤੱਕ ਪਹੁੰਚ ਗਿਆ। ਫਿਰ ਇੱਕ ਕਲਚਰ ਦਾ ਦੂਸਰੇ 'ਤੇ ਜਾਂ ਇੱਕ ਵਿਚਾਰਧਾਰਾ ਦਾ ਦੂਸਰੇ 'ਤੇ ਜਾਂ ਇੱਕ ਨਸਲ ਦਾ ਦੂਸਰੇ 'ਤੇ ਪ੍ਰਭੂ ਸਤਰ ਜਾਂ ਸੋਵਰਨਿਟੀ ਕਾਇਮ ਕਰਨ ਦੇ ਲਈ ਦੋ ਸੰਸਾਰ ਜੰਗਾਂ, ਅਤੇ ਉਸ ਤੋਂ ਬਾਅਦ ਵੀ ਅੱਜ 21ਵੀਂ ਸਦੀ ਦੇ ਵਿੱਚ ਗੱਲ ਉਹ ਹੰਟਿੰਗਟਨ ਦੀ ਹੋਏ, ਕਲੈਸ਼ ਆਫ ਸਿਵਲਾਈਜੇਸ਼ਨ ਦੀ ਹੋਏ, ਜਾਂ ਇੱਕ ਕਲਚਰ ਦਾ ਦੂਸਰੇ 'ਤੇ ਡੋਮੀਨੇਟ ਕਰਨ ਦੀ ਲਾਈਨ ਜਿਹੜੀ ਅੱਜ 1 ਬਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਦੇਸ਼ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ, ਹਿੰਦੂਤਵੀ ਏਕਤਾ ਦੀ ਗੱਲ ਦੇ ਨਾਂ ਥੱਲੇ ਕੀਤੀ ਜਾ ਰਹੀ ਹੈ। ਉਸ ਸਭ ਦੇ ਵਿੱਚ ਖਾਲਸੇ ਦਾ ਲਗਭਗ 3 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ ਕਿ ਖਾਲਸੇ ਨੇ ਉਹ ਅਕਾਲ ਪੁਰਖ ਦੀ ਇਸ ਕ੍ਰੀਏਸ਼ਨ ਦੇ ਵਿੱਚ ਜਿੱਥੇ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਗਣਤ ਨਾ ਅੰਤ। ਕਿੰਨੀਆਂ ਹੀ ਫਾਰਮਸ ਆਫ ਲਾਈਫ, ਕਿੰਨੀਆਂ ਲੈਂਗੁਏਜ, ਇਹਨਾਂ ਸਾਰਿਆਂ ਦੇ ਆਪਣੇ ਆਪਣੇ ਰੰਗ ਢੰਗ ਦੇ ਵਿੱਚ ਰਹਿੰਦਿਆਂ ਵੀ ਉਸ ਏਕਤਾ ਵਿੱਚ ਪਰੋਏ ਹੋਣਾ। ਔਰ ਗੱਲ
बड़ी स्पष्ट है, एकता ते अनेकता की गल। भाई साहब भाई संतोख सिंह जी ने जो 10वें पातशाह को ट्रिब्यूट दिती तो उन्होंने एक ब्रिज भाषा के उन्होंने रचना जिस उन्होंने लिखे छाए जाति एकता अनेकता दिलोए जाति हो की कुशीलता ततेबन कुरान की पाप परपक जाते धर्म तसक जाते वर्ण गरक जाते साहित्य वेदान की देवी देव द्योरे संतोख सिंगा दूर होते रूप मिट जाते कथा वेदन पुराण के श्री गुरु गोबिंद सिंह पावन परम शूर मूर्त न होती जो पैक करुणा निदान की। मैं वड्डी व्याख्या नहीं जावांगा। पहली लाइन बड़ी सिग्निफिकेंट है, छाए जाती एकता अनेकता बिलोए जाती कि जे पावन परम शूरवीर करुणा के खजाने गुरु गोबिंद सिंह साहब ना होंगे तो एकता हो जानी। छाए जाती एकता, चार पासे एकता होनी थी, अनेकता टुट जानी। हूँ जाहिर है कि जोड़ा थॉट 1947 तो बाद जिन्होंने हक 1000 साल की गुलामी तो बाद पोलिटिकल पावर आई और ये गल ये ठीक है कि जून 84 का अटैक 37 साल बाद सानू बहुत सारिया समझाने लई जिन्होंने पहला समझ नहीं सी लगी कि ब्राह्मणवाद की डोमिनेंस की है, देश राज का नाम हिंदुत्व है। लेकिन इसकी शुरुआत तो जब फ्रीडम एट मिडनाइट के 2 लिखारी लिखते हैं कि 15 अगस्त का दिन ही एस्ट्रोलॉजर्स को पूछ के रखा गया। 14 अगस्त से 15 अगस्त पाकिस्तान का आज़ादी दिन से भारत का ये ज्योतिषियों ने डिसाइड किया कि 15 अगस्त रखना है। तो 15 अगस्त 1947 को 1000 साल की गुलामी तो बाद उन्होंने हाथ पोलिटिकल पावर आई जिन्होंने ये मंत्र कढ़िया हुआ कि दिलीश्वरो ईश्वरो कि दिल्ली का बादशाह ही रब है, जिन्होंने कबूलिया हुआ कि यही डेस्टिनी है, जिन्होंने उस धरती के लोगों की गुरबत को दरिद्र नारायण देवता बनाया हुआ कि ये पूजा करो, इसकी दरिद्र तो कर्मा च लिखा हुआ है। जिहड़ा जन्म जात वर्ण आश्रम की गल वर्ण कलर में कहते हैं और ये मच बिफोर असी इस मुल्क सलेवरी की गल करते हैं, 200 साल तो बाद एमेंसिपेशन की गल करते हैं अफ्रीकन अमेरिकन की। 4000 साल तो वो सिस्टम ऋग्वेद के नाल शुरू होंगे तो जिस इनहेरेंट जो असी डेमोक्रेसी की गल करते हैं अमेरिकन डेमोक्रेसी और जिवें भाई साहब ने कहा कि बेशक खालसा मॉडल सिख मॉडल गुरु ग्रंथ साहिब का मॉडल आदर्श है, आइडियल है। ये सेंट सोल्जर का कॉन्सेप्ट कभी सुकरात ने 2500 साल पहले इमेजिन किया कि फिलोसफर किंग के बादशाह हो जो फिलोसफर ने सोचवान ने, पर इनके संत सिपाही का कॉन्सेप्ट उस गल में मूर्तिमान कर दे। और ये नहीं है कि असं 30 साल पहले ही अपने राज की गल की है, आजाद खालिस्तान का ऐलाननामा किया, उससे ही फतेहगढ़ साहब की धरती से कभी बाबा बंदा सिंह बहादुर ने पहला सिख राज जोड़ा गुरु नानक गुरु गोबिंद सिंह साहब की विचारधारा में समर्पित थी, जेल के उत्ते ये बड़ी स्पष्टता के नाल उसका सिक्का हुए, उसकी स्टैंप हुए और उसके आदर्श की पहली प्रोक्लेमेशन ये स्टैंप है कि दे हो ते हो फतेह हो नुसरत बेदरंग याफत अंग नानक गुरु गोबिंद सिंह के दे ते फतेह के अनहिंडर्ड सप्लाई नुसरत बेदरंग ना मुकन वाली बख्शियां ये सानू गुरु नानक गुरु गोबिंद सिंह साहब ने बख्शियां। ये सिक्के के सिक्के के उत्ते शब्द ने सिक्का जग पर हर दो आलम तेज नानक वाहब अस्त फतेह गोबिंद सिंह शाहे शाह फजल सच्चा साहिब अस्त। हूँ गल गुरु नानक की तेज की है कि गुरु नानक की तेज है कि गुरु नानक की तेज की गल जो असी गुरबाणी पढ़ते हैं कि नानक राज चलाया सच कोट सतानी नींव दे कि ये गुरु नानक का राज एक किला जिसकी नींव बड़ी पुख्ता है, ये सच का किला है। सच के किले के उस विचारधारा मनन वाले ने
ਫਿਰ ਉਸ ਧਰਤੀ ਦਾ ਖਮੀਰ ਬਦਲਿਆ। ਉਸ ਧਰਤੀ ਦੇ ਉੱਤੇ ਉਹ ਰਾਜ ਜਿੱਥੇ ਦੇਸ਼ ਦੀ ਗੱਲ ਹੈ, ਦੇਸ਼ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ, ਅੱਜ ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਅੰਕੜੇ ਦੱਸਦੇ ਨੇ ਕਿ ਪਿਛਲੇ 3 ਮਹੀਨਿਆਂ 'ਚ 400 ਤੋਂ ਜ਼ਿਆਦਾ ਕਿਸਾਨਾਂ ਨੇ ਆਤਮਘਾਤ ਕੀਤੇ। ਕਿਸ ਕਦਰ ਅੱਜ ਕੋਵਿਡ ਦੀ ਜਨਰੇਸ਼ਨ ਹੈ। ਤੇ ਦੂਸਰਾ ਪਾਸਾ ਉਹ ਸੀ ਕਿ ਜਿੱਥੇ ਬੁਲੰਦ ਆਵਾਜ਼ ਦੇ ਵਿੱਚ ਪਹਿਲੀ ਪ੍ਰੋਕਲੇਮੇਸ਼ਨ ਸਿੱਖ ਰਾਜ ਸਥਾਪਿਤ ਹੋਣ ਤੋਂ ਬਾਅਦ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਹੋਈ, ਉਹ ਸੀ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ। ਸਾਡੇ ਪੰਜਾਬ ਦੇ ਖਿੱਤੇ 'ਚ ਜੱਟ ਜ਼ਿਮੀਂਦਾਰ ਦੇ ਵਿੱਚ ਫਰਕ ਨਹੀਂ ਹੈ। ਹਰ ਜੱਟ ਜਿਹੜਾ ਟਿਲਰ ਆਫ ਦਾ ਲੈਂਡ ਸੀ ਉਹ ਜ਼ਿਮੀਂਦਾਰ ਬਣਿਆ। ਔਰ ਇਹ ਮਚ ਬਿਫੋਰ ਫ੍ਰੈਂਚ ਰੈਵੋਲਿਊਸ਼ਨ, ਜਦੋਂ ਅਸੀਂ ਪ੍ਰੈਸੀਡੈਂਟ ਦੇਖਦੇ ਹਾਂ ਜਾਂ ਅਸੀਂ ਪ੍ਰੋਟੋਟਾਈਪ ਦੇਖਦੇ ਹਾਂ ਤੇ ਅਜੇ ਫਰਾਂਸ ਦੇ ਵਿੱਚ ਜਿਹਨੂੰ ਸਭ ਤੋਂ ਵੱਡਾ ਰੈਵੋਲਿਊਸ਼ਨ ਲੈਂਡ ਰੈਵੋਲਿਊਸ਼ਨ ਮੰਨਿਆ ਜਾਂਦਾ, ਉਸ ਤੋਂ ਮਚ ਬਿਫੋਰ 1710 ਦੇ ਵਿੱਚ ਧਰਤੀ ਦੇ ਉਸ ਖਿੱਤੇ ਇਸ ਕਿਸਮ ਦੀਆਂ ਆਰਥਿਕ ਨੀਤੀਆਂ ਤੇ ਜਸਟਿਸ ਦੀ ਗੱਲ ਇੱਥੋਂ ਤੱਕ ਸੀ ਕਿ ਈਵਨ ਮੁਸਲਮਾਨ ਵੀ ਵੱਡੀ ਗਿਣਤੀ ਦੇ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁਆਇਨ ਕਰਦੇ ਨੇ। ਇਤਿਹਾਸ ਤੋਂ ਤੁਸੀਂ ਵਾਕਫ ਹੋ ਕਿ ਇਹ ਉਹ ਪੀਰੀਅਡ ਹੈ ਜਦੋਂ ਕਿ ਚਾਰ ਚੁਫੇਰੇ ਦੁਨੀਆ 'ਚ ਦੇਖੋ ਕੀ ਚੱਲ ਰਿਹਾ। ਔਰ ਉਸ ਖਿੱਤੇ ਦੇ ਵਿੱਚ ਜਿੱਥੇ ਬਰਾਬਰੀ ਦੀ ਗੱਲ ਹੈ, ਜਿੱਥੇ ਇੱਕ ਸਾਰਤਾ ਦੀ ਗੱਲ ਹੈ, ਪਰ ਉਸ ਦੇ ਨਾਲ ਵੱਖ-ਵੱਖ ਧਰਮਾਂ ਦੀ ਆਜ਼ਾਦੀ ਦੀ ਗੱਲ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਹ ਮਾਡਲ ਜਿਸ 'ਚ ਬਾਬਾ ਫਰੀਦ ਨੇ, ਜਿਸ 'ਚ ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਨੇ, ਇਹੋ ਜਿਹਾ ਮਾਡਲ ਦੁਨੀਆ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਬਾਈਬਲ ਜਾਂ ਗੌਸਪਲ ਉਹ ਜੀਸਸ ਦੀਆਂ ਰਚਨਾਵਾਂ 'ਤੇ ਆਧਾਰਿਤ ਨੇ। ਓਲਡ ਟੈਸਟਾਮੈਂਟ ਮੌਜਿਜ਼ ਔਰ ਉਹਨਾਂ ਦੀਆਂ ਕਮਾਂਡਮੈਂਟਸ ਦੇ ਉੱਤੇ ਆਧਾਰਿਤ ਹੈ। ਗੀਤਾ ਕ੍ਰਿਸ਼ਨ ਜੀ ਦੇ ਉਪਦੇਸ਼ ਨਾਲ ਜੁੜੀ ਹੋਈ ਹੈ। ਕੁਰਾਨੇ ਮਜੀਦ ਉਹ ਹਜ਼ਰਤ ਸਾਹਿਬ ਨੂੰ ਆਈ ਵਹੀ ਦੀ ਗੱਲ ਹੈ। ਔਰ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਕਿ ਮੁੱਢਲੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਉਸ ਸਮੁੱਚੇ ਸੱਚ ਨੂੰ ਜੋ ਉਸ ਖਿੱਤੇ ਦੇ ਮਜ਼ਹਬ ਵੇਦਾਂ ਨਾਲ ਜੁੜੇ ਹੋਏ ਬ੍ਰਹਮਨਿਜ਼ਮ, ਬੁੱਧਿਜ਼ਮ, ਜੈਨਿਜ਼ਮ, ਜਿਹਨਾਂ ਨੂੰ ਐਰੀਅਨ ਮਤ ਕਹਿੰਦੇ ਨੇ, ਔਰ ਸੈਮੈਟਿਕ ਰਿਲੀਜਨ ਜਿਹਨਾਂ ਦੇ ਵਿੱਚ ਜ਼ੋਰੇਬ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਕੁਰਾਨੇ ਮਜੀਦ ਹੈ ਜਿਹਨੂੰ ਕਤੇਬ ਕਹਿੰਦੇ ਨੇ। ਜੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਸਿਨੈਰੀਓ ਬਿਆਨਿਆ ਸੀ ਕਿ ਵੇਦ ਕਤੇਬ ਭੁਲਾਏ ਕੇ ਮੋਹ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਏ, ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨੇ ਕਿਹਾ ਭਾਵੇਂ ਫੋਨ ਕਿਤਾਬਾਂ ਚਾਰੇ ਤੇ ਗੁਰਬਾਣੀ ਨੇ ਯਾਦ ਕਰਵਾਇਆ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਕਿ ਬੇਸਿਕ ਗ੍ਰੇਨ ਬੇਸਿਕ ਐਲੀਮੈਂਟ ਜਿਹੜਾ ਕਿ ਸੱਚ ਦਾ ਇਹ ਗਾਇਬ ਹੈ। ਔਰ ਹੋਰ ਤਰ੍ਹਾਂ ਦੀ ਡਿਬੇਟ ਦੇ ਵਿੱਚ ਇੱਕ ਪਾਸੇ ਬ੍ਰਾਹਮਣ ਹੈ, ਇੱਕ ਪਾਸੇ ਕਾਜ਼ੀ ਹੈ, ਔਰ ਇਹ ਲੜ ਰਹੇ ਨੇ ਔਰ ਸੱਚ ਹੈ। ਔਰ ਜਦੋਂ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਕਹਿੰਦੇ ਨੇ ਕਿ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਇਹ ਗੱਲ ਸਮਝਣੀ ਜ਼ਰੂਰੀ ਹੈ ਕਿ 30 ਸਾਲ ਪਹਿਲਾਂ 29 ਅਪ੍ਰੈਲ 1986 ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਬਾਬਾ ਗੁਰਬਚਨ ਸਿੰਘ ਮਾਨੋ ਸਾਹਿਬ ਦੀ ਅਗਵਾਈ ਹੇਠ ਸਥਾਪੀ ਗਈ ਪੰਥਕ ਕਮੇਟੀ, ਉਸ ਵੱਲੋਂ ਖਾਲਿਸਤਾਨ ਦਾ ਐਲਾਨਨਾਮਾ ਅਸਲ ਵਿੱਚ ਇਹਨਾਂ 5.5 ਸਦੀਆਂ ਦੇ ਇਤਿਹਾਸ ਨੂੰ, ਰਵਾਇਤ ਨੂੰ, ਗੁਰਬਾਣੀ ਦੇ ਆਦਰਸ਼ ਨੂੰ ਔਰ ਭਵਿੱਖ ਨੂੰ ਸਾਹਮਣੇ ਰੱਖਦੇ ਆ। ਉਹ ਸਾਰੇ ਐਲੀਮੈਂਟ ਕੈਰੀ ਕਰਦੇ ਜਿਹੜੇ ਕਦੇ ਇਸ ਮੁਲਕ ਦੇ ਫਾਊਂਡਿੰਗ ਫਾਦਰਸ ਨੇ ਜਦੋਂ 4 ਜੁਲਾਈ 1776 ਨੂੰ ਫਿਲਾਡੈਲਫੀਆ ਸ਼ਹਿਰ ਦੇ ਵਿੱਚ 13 ਕਾਲੋਨੀਜ਼ ਦੇ ਨੁਮਾਇੰਦਿਆਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਸੀ। ਉਹ ਕੋਈ ਸੰਵਿਧਾਨ ਨਹੀਂ ਸੀ। ਬਹੁਤ ਵਾਰ ਖਾਲਿਸਤਾਨ ਦੇ ਹਵਾਲੇ ਨਾਲ ਇਹ ਸਵਾਲ ਕੀਤਾ ਜਾਂਦਾ ਕਿ ਜੀ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਇਸ ਨੂੰ ਲਿਖਿਆ ਜਾਏ, ਦੱਸਿਆ ਜਾਏ। ਡੈਕਲੇਰੇਸ਼ਨ ਰਿਜ਼ੋਲਵ ਹੁੰਦੀਆਂ ਨੇ, ਇਹ ਕੌਮਾਂ ਦਾ ਫਾਈਨਲ ਐਲਾਨਨਾਮਾ ਹੁੰਦਾ ਹੈ, ਫਾਈਨਲ ਡੈਕਲੇਰੇਸ਼ਨ ਹੁੰਦੀ ਹੈ ਕਿ ਇਨਫ ਇਜ਼ ਇਨਫ
ਤੇ ਜੇ ਅਸੀਂ ਅਮਰੀਕਨ ਡੈਕਲੇਰੇਸ਼ਨ ਦਾ ਵੀ ਪਿਛੋਕੜ ਦੇਖੀਏ ਕਿਵੇਂ ਇਹ ਕੋਲਦੇ ਹੈ, ਕਿਵੇਂ ਟੈਕਸ ਲੱਗਦੇ ਨੇ, ਤੇ ਫਾਈਨਲੀ ਬੋਸਟਨ ਟੀ ਪਾਰਟੀ ਤੇ ਜਦੋਂ ਐਕਸਟਰਾ ਟੈਕਸ ਚਾਹ ਦੇ ਲੱਗਦੇ ਤੇ ਕਿਵੇਂ ਫਿਰ ਕੈਮੋਫਲੇਜ ਤਰੀਕੇ ਦੇ ਨਾਲ ਚਾਹ ਦੀਆਂ ਪੇਟੀਆਂ ਬੋਸਟਨ ਦੀ ਹਾਰਬਰ ਸਮੁੰਦਰ ਸੁੱਟੀਆਂ ਜਾਂਦੀਆਂ ਤੇ ਉਹ ਆਜ਼ਾਦੀ ਦਾ ਐਲਾਨਨਾਮਾ 4 ਜੁਲਾਈ ਦਾ, ਜਿਸ ਤੋਂ ਬਾਅਦ ਰਸਤਾ ਸੌਖਾ ਨਹੀਂ ਸੀ, ਜਿਵੇਂ ਸਾਡਾ 30 ਸਾਲ 'ਚ ਸੌਖਾ ਨਹੀਂ ਹੈ ਤੇ ਅੱਗੋਂ ਵੀ ਸੌਖਾ ਨਹੀਂ ਹੋਏਗਾ। ਉਹ ਦਿਨ ਵੀ ਆਏ ਅਮਰੀਕਾ ਦੇ ਵਿੱਚ। ਅੱਜ ਵੀ ਸਾਡੇ ਸਕੂਲਾਂ 'ਚ ਬੱਚੇ ਬੱਚੀਆਂ ਕਾਮਨ ਸੈਂਸ ਕਿਤਾਬ ਜਿਹਾ ਪੜ੍ਹਦੇ ਨੇ ਡੋਨਲਡ ਸੇਨ ਦਾ। ਜਦੋਂ ਕਿ ਅੰਗਰੇਜ਼ਾਂ ਦਾ ਹੱਥ ਉੱਪਰ ਹੋਇਆ ਇਹ ਗੱਲ ਲੱਗਣ ਲੱਗ ਗਈ ਬਹੁਤਿਆਂ ਨੂੰ ਕਿ ਇੰਨੇ ਵੱਡੇ ਸਾਮਰਾਜ ਨਾਲ ਪੰਗਾ ਲੈ ਕੇ ਬਹੁਤ ਗਲਤੀ ਕੀਤੀ ਹੈ। ਤੇ ਉਦੋਂ ਡੋਨਲਡ ਸੇਨ ਨੇ ਇੱਕ ਸ਼ਬਦ ਕਹੇ ਕਿ ਡਾਰਕ ਡੇਜ਼ ਟ੍ਰਾਈ ਦ ਸੋਲ ਆਫ ਮੈਨ, sunshine patriots wither away, but those with a conviction stand their ground. ਇਹ ਜਦੋਂ ਔਖੇ ਦਿਨ ਆਉਂਦੇ ਨੇ ਇਹ ਅਸਲ ਵਿੱਚ ਰੂਹਾਂ ਦੀ ਪਰਖ ਹੁੰਦੀ ਹੈ, ਇਨਸਾਨਾਂ ਦੀ ਪਰਖ ਹੁੰਦੀ ਹੈ ਤੇ ਚੜ੍ਹੀ ਧੁੱਪ ਦੇ ਉੱਤੇ ਜਿਹੜੇ ਦੇਸ਼ ਭਗਤ ਬਣੇ ਹੁੰਦੇ ਨੇ ਉਹ ਭੱਜ ਜਾਂਦੇ ਨੇ ਤੇ ਕਨਵਿਕਸ਼ਨ ਵਾਲੇ ਗਰਾਊਂਡ ਨੂੰ ਦੇ ਉੱਤੇ ਖਲੋਂਦੇ ਨੇ। ਔਰ ਜੇ ਅਸੀਂ ਆਪਣਾ ਇਤਿਹਾਸ ਦੇਖੀਏ, ਔਰ ਦੀ ਗੱਲ ਹੁੰਦੀ ਹੈ ਬਹੁਤ ਵਾਰ, ਅੱਜ ਵੀ ਇੱਕ ਤਬਕਾ ਸਾਡੇ ਜਿਹੜਾ ਕਹੇਗਾ ਜੀ ਸੁਪਰ ਪਾਵਰ ਭਾਰਤ ਇੰਨਾ ਵੱਡਾ ਇਕਨੋਮਿਕਲ ਪਾਵਰ, ਅਮਰੀਕਾ ਦਾ ਦੋਸਤੀ ਫਲਾਣਾ ਢਿਮਕਾ। ਸਾਨੂੰ ਕਿਸੇ ਹੋਰ ਰੈਵੋਲੂਸ਼ਨ ਵੱਲ ਦੇਖਣ ਦੀ ਲੋੜ ਨਹੀਂ ਹੈ। ਆਪਣੇ ਖਾਲਸਾ ਰੈਵੋਲੂਸ਼ਨ 3 ਸਦੀਆਂ ਬਾਅਦ ਦੇਖੀਏ ਕਿ ਜਿਸ ਕੌਮ ਨੇ, ਜਿਸ ਖਾਲਸੇ ਨੇ ਆਪਣੇ ਵੇਲੇ ਦੇ 3 ਪਾਵਰਫੁਲ ਰਜੀਮ, ਉਹ ਮੁਗਲ ਸਾਮਰਾਜ ਹੋਏ, ਉਹ ਅਫਗਾਨ ਧਾੜਵੀ ਹੋਣ, ਉਹ ਬ੍ਰਿਟਿਸ਼ ਬਸਤੀਵਾਦੀ ਹੋਣ, ਉਹਨਾਂ ਦੀ ਸਭ ਵਿਦੇਸ਼ੀ ਔਰ ਦੇਖੋ ਅਨੰਦਪੁਰ ਸਾਹਿਬ ਵੱਲ ਨਜ਼ਰ ਮਾਰੋ, ਆਪਣੇ ਘਰ ਮਸੰਦ ਵਿਰੋਧ ਖਲੋਤੇ ਨੇ, ਕੋਈ ਮੀਨੇ ਨੇ, ਕੋਈ ਧੀਰ ਮਲੀਏ ਨੇ, ਕੋਈ ਰਾਮ ਰਾਈਏ ਨੇ, ਜਿਨ੍ਹਾਂ ਦੇ ਸੰਗੜ ਕੱਟਣੇ ਨੇ ਗੁਲਾਮੀ ਦੇ 22 ਰਾਜੇ, 22 ਸਾਲ ਦੇ ਪਹਾੜੀ ਰਾਜਪੂਤ ਰਾਜੇ ਜਿਹੜੇ ਸਮਾਈ ਆਟੋਨਮਸ ਸਨ, ਉਹ ਮੁਗਲ ਸਾਮਰਾਜ ਦੇ ਨਾਲ ਰਲੇ ਹੋਏ ਨੇ। ਜਾਤ ਪਾਤੀ ਸਿਸਟਮ ਨੇ ਉਹਨਾਂ ਲੋਕਾਂ ਨੂੰ ਬਿਲਕੁਲ ਬੇਹਾਲ ਕੀਤਾ ਹੋਇਆ ਤੇ ਉਹਨਾਂ ਚੈਲੰਜਿਸ ਦੇ ਸਾਹਮਣੇ 10ਵੇਂ ਪਾਤਸ਼ਾਹ ਇਹ ਫਰਮਾਉਂਦੇ ਨੇ, इन गरीब सिखन को देव पातशाही ये याद रखें हमारी बुराई कि ये याद रखा जिनकी जात वर्ण कुल माहे सरदारी ना भई चढ़ाए तिन्हीं को सरदार बनाओ तब गोबिंद सिंह नाम खाओ। ये रेवोल्यूशन है ਹੇਠਲੀ ਉੱਤੇ ਲਿਆ ਦੇਣਾ। ਉਹਨਾਂ ਦੇ ਕੋਲ ਜਿਨ੍ਹਾਂ ਕੋਲ ਕੁਝ ਨਹੀਂ ਸੀ ਉਹਨਾਂ ਨੂੰ ਬਾਦਸ਼ਾਹਤ ਸਾਵਧੀ ਦੇਣਾ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ ਕਿ ਬੇਸ਼ੱਕ ਔਖੇ ਸਮੇਂ ਆਏ, ਘੱਲੂਘਾਰਿਆਂ ਦਾ ਪੀਰੀਅਡ, ਕੁਪੜੀਲੇ ਦਾ ਮੈਦਾਨ, ਕਾਨੂੰਵਾਨ ਦਾ ਛੰਮ, ਦਿੱਲੀ ਦਾ ਚਾਂਦਨੀ ਚੌਂਕ, ਲਾਹੌਰ ਦੀ ਲਖਪਤ ਜੇਲ੍ਹ, ਉਹ ਨਖਾਸ ਚੌਂਕ, ਪਰ ਖਾਲਸੇ ਦਾ ਇਹ ਵਿਸ਼ਵਾਸ हर चढ़ते सूरज दृढ़ होंदा जाता सी कि हम पातशाही सतगुर गई हन्ने हन्ने लाए जह जह बह जमीन माल तह तह तख्त बनाए कि कला कला सिख सॉवरन खालसे का बाणा सिर के उत्ते वो फर्ज है कि इस इंसान को याद करवाता सी कि हर सिख सॉवरन है, सिख विश्वास के विच सन कि सानू गुरु ने पातशाही दिती है, बादशाह सावध भी इसी घोड़े के हन्ने नाल बनी हुई है, जिथे जिथे खालसा बैठे उत्थे उत्थे वो सावरन है। ये विश्वास की लड़ाइयां दुनिया के विच बैटल आर्मामेंट्स के नाल, बैटल स्ट्रैटजीज के नाल नहीं जित्तियां जांदियां। अफगानिस्तान 30 सालों 2 पावरफुल साम्राज सोवियत यूनियन को डिसइंटीग्रेट किया उन्होंने, नेटो दी फोर्सिस 40 देश, 2 लाख फौज, रोजी कटर, देवी कटर, ऑल द आर्मामेंट किहड़ी चीज़ है उस धरती के लोगों को। ये गल इन्हों के भी एनालिस्ट मनणगे कि दे आर फियरसली इंडिपेंडेंट पीपल। जी फियरसली इंडिपेंडेंस की गल सिखा के नाल जुड़ी हुई थी, जिन्होंने पठाना ने भी लोहा मनाया कि अज की कारण है जे असीं 47 तो बाद का दौर 10 अक्तूबर 1947 में सानू क्रिमिनल ट्राइब ऐलानण दे सर्कुलर को शुरू हुई गल पंजाबी जबान ते जे लूला लगड़ा पंजाबी सूबा, पंजाबी बोलते इलाके, राजधानी, साडा पानी सब कुछ खोण तो बाद
ਜੇ ਧਰਮਯੁੱਧ ਮੋਰਚੇ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਉਹਦੀ ਕਲਮੀਨੇਸ਼ਨ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦੇ ਨਾਲ ਹੁੰਦੀ ਹੈ ਕਿ ਜੂਨ 84 ਦਾ ਘੱਲੂਘਾਰ ਹੈ, ਟੈਂਕਾਂ ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਢਾਬਾ। 7 ਜੂਨ ਨੂੰ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਹੜਾ ਕਿ ਜੋ ਕੁਝ 18ਵੀਂ ਸਦੀ ਦੇ ਘੱਲੂਘਾਰਾਂ ਤੋਂ ਬਚ ਗਿਆ, 47 ਦੀ ਸਿਵਲ ਵਾਰ ਤੋਂ ਬਚ ਗਿਆ, ਉਹ ਵੀ ਲੁੱਟ ਕੇ ਲੈ ਗਏ। ਹੁਣ ਡਰਾਮੇਬਾਜ਼ੀਆਂ ਹੋ ਰਹੀਆਂ ਨੇ ਕਿ ਭਾਈ ਹੈ ਨਹੀਂ ਹੈ, ਸੜ ਗਿਆ, ਮੋੜ ਦਿੱਤਾ, ਨਹੀਂ ਮੋੜਿਆ। ਇਹ ਉਹ ਕਲਚਰਲ ਡੋਮੀਨੈਂਸ ਹੀ ਨਹੀਂ, ਇਹ ਐਲਾਨੀਏ ਤੌਰ ਦੇ ਉੱਤੇ ਜਿਵੇਂ 1710 ਬਹਾਦਰ ਸ਼ਾਹ ਨੇ ਪਹਿਲਾਂ ਉਹ ਸਰਕੂਲਰ ਕੱਢਿਆ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾਇਆ ਜਾਏ। ਤੁਸੀਂ 10 ਜੂਨ 1984 ਦਾ ਆਰਮੀ ਦਾ ਫੋਰਟਨਾਈਟਲੀ ਜਿਹੜਾ 15 ਰੋਜ਼ਾ ਸਰਕੂਲਰ ਬਾਤਚੀਤ ਦੇ ਰੂਪ ਬੜੀ ਸਪਸ਼ਟਤਾ ਦੇ ਨਾਲ ਕਹਿੰਦੇ, ਔਰ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੋਇਆ, ਉਹਦੇ ਵਿੱਚ ਲਿਖਿਆ ਕਿ few people are baptized in the name of religion, they wear a miniature kirpan around their neck and are called ਅੰਮ੍ਰਿਤਧਾਰੀ। ਇਹ ਜੂਨ 84 ਤੋਂ ਬਾਅਦ ਜਿਹੜਾ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਦੂਸਰੀ ਨਸਲਕੁਸ਼ੀ, ਜਿਨ੍ਹਾਂ ਦੇ ਲਈ ਇਹਨਾਂ ਨੇ ਬੜੇ ਫੈਂਸੀ ਨਾਂ ਲੱਭੇ। ਪਹਿਲੇ ਲਈ ਬਲੂ ਸਟਾਰ, ਇਸਦੇ ਲਈ ਵੁੱਡ ਰੋਜ਼, ਜੰਗਲੀ ਗੁਲਾਬ। ਔਰ ਇਹ ਉਹਨਾਂ ਫੌਜੀਆਂ ਦੇ ਲਈ ਜਿਨ੍ਹਾਂ ਨੇ ਪਿੰਡਾਂ 'ਚ ਜਾਣੇ, ਉਹਨਾਂ ਨੇ ਦੇਖਣਾ ਵੀ ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ। ਇਹ ਸ਼ਨਾਖਤ ਕੀਤੀ ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਖਵਾਈ ਗਈ ਹੈ। ਇਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਔਰ ਫਿਰ ਐਨ ਐਪੀਲ, these Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis, who are very dangerous people, should be brought in the notice of nearby army authorities. This will be a great service to the Indian nation. ਹੁਣ ਇੰਟੈਂਟ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇੰਟੈਂਟ ਕੀ ਹੈ। ਪਹਿਲੇ ਦਿਨ ਤੋਂ, ਪਹਿਲੀ ਸਰਕਾਰ ਤੋਂ, ਨਹਿਰੂ ਦੇ ਜ਼ਮਾਨੇ ਤੋਂ, ਕਿਉਂਕਿ 1000 ਸਾਲ ਬਾਅਦ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਤੇ ਜਦੋਂ ਅਫਜ਼ਲ ਅਹਿਸਨ ਰੰਧਾਵਾ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਉਸ ਜਿਹੜਾ ਬਾਬਾ ਨਾਨਕ ਦੇ ਕਹਿੰਦੇ ਨਾਰੋਵਾਲ 'ਚ ਬੈਠ ਕੇ ਇਹ ਨਜ਼ਮ ਲਿਖਦੇ ਕਿ ਉਹ ਕਹਿੰਦੇ ਕਿ ਹਾਂ 5 ਸਦੀਆਂ ਦਾ ਵੈਰ ਕਮਾਇਆ। ਉਹਨੇ 5 ਸਦੀਆਂ ਦਾ ਵੈਰ, ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਉਹ ਜਗਤ ਗੁਰੂ ਦੀ ਵਿਚਾਰਧਾਰਾ ਹੈ, ਉਹ ਮਨੁੱਖਤਾ ਦੀ ਗੱਲ, ਖਲਕਤ ਦੇ ਭਲੇ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ। ਤੇ ਇੱਥੇ ਲੀਨ ਹੈ, ਇਨਹਰੈਂਟ ਹੈ ਵਰਨ ਆਸ਼ਰਮ। ਜਨਮ ਤੋਂ ਹੀ ਕੋਈ ਉੱਚਾ ਕੋਈ ਨੀਵੇਂ। ਤੇ ਜੂਨ 84 ਤੋਂ ਬਾਅਦ ਜ਼ਾਹਿਰ ਜਦੋਂ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ, ਔਰ ਜਿਵੇਂ ਕਿ ਗੁਰਿੰਦਰਜੀਤ ਸਿੰਘ ਮਾਨਾ ਨੇ ਕਿਹਾ ਕਿ ਸਾਡੇ ਲਈ ਇਹ ਡੇ ਆਫ ਸੈਲੀਬ੍ਰੇਸ਼ਨ ਹੋਣਾ ਚਾਹੀਦਾ। ਇਸ ਲਈ ਕਿ ਇਹਨਾਂ 30 ਸਾਲਾਂ ਇਹਦੇ ਬਾਵਜੂਦ ਕਿ ਵੇਲੇ ਦੀਆਂ ਹਕੂਮਤਾਂ ਨੇ ਇਸ ਪੀਰੀਅਡ 12 ਦੇ ਕਰੀਬ ਪ੍ਰਧਾਨ ਮੰਤਰੀ ਬਦਲੇ ਨੇ ਦਿੱਲੀ ਦੇ ਵਿੱਚ। ਵਾਜਪਾਈ 3 ਵਾਰ ਬਣਿਆ, ਇੱਕ ਵਾਰੀ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ 5 ਸਾਲ। ਅੱਜ ਨਰਿੰਦਰ ਮੋਦੀ ਜਿਹੜਾ RSS ਦਾ ਬਲੂ ਆਈ ਬॉय ਹੈ, ਉਹ ਪ੍ਰਧਾਨ ਮੰਤਰੀ ਹੈ। ਔਰ ਹਰ ਹਥਿਆਰ ਜਿਹੜਾ ਚਾਣਕਿਆ ਦੇ ਪੱਖੇ ਦਾ ਇਹਨਾਂ ਨੂੰ ਮਿਲਿਆ ਹੋਇਆ, ਸਾਮ ਦਾਮ ਦੰਡ ਭੇਦ, ਉਹਨਾਂ ਨੇ ਸਾਡੀ ਕੌਮ ਨੂੰ ਨੇਤੋ ਨਾਬੂਦ ਕਰਨ ਦੇ ਲਈ ਵਰਤੇ ਨੇ, ਇੰਟਰਨੈਸ਼ਨਲੀ ਬਦਨਾਮ ਕਰਨ ਲਈ। ਏਅਰ ਇੰਡੀਆ ਵਰਗਾ ਹਾਦਸਾ ਜੋ ਕੈਨੇਡਾ ਕ੍ਰਿਸਕਾ ਜਹਾਜ਼ ਹੈ, ਜਿਸ 332 ਬੇਗੁਨਾਹ ਲੋਕ ਮਾਰੇ ਗਏ, ਔਰ ਇਸ ਘਟਨਾ ਦੇ ਨਾਲ ਇਹਨਾਂ ਨੇ ਸਾਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਗੁਰੂ ਦੀ ਕਲਾ ਦੇਖੋ, ਗੁਰੂ ਕਲਗੀਆਂ ਵਾਲੇ ਦੀ ਉਹ ਮਿਰਾਕਲ। ਜਦੋਂ ਅਸੀਂ ਕਰਾਮਾਤ ਦੀ ਗੱਲ ਕਰਦੇ ਹਾਂ, ਕਰਾਮਾਤ ਕੋਈ ਮੁੱਠੀ ਚੋਂ ਕੱਢ ਕੇ ਕੋਈ ਚੀਜ਼ ਦਿਖਾ ਦੇਣਾ ਨਹੀਂ ਹੈ। ਅੱਜ ਜਦੋਂ ਇਹ ਖਾਲਸਾ ਸਾਜਨਾ ਦਿਵਸ ਦਾ ਮਹੀਨਾ ਚੱਲ ਰਿਹਾ, ਕੈਨੇਡਾ ਦੀ ਪਾਰਲੀਮੈਂਟ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪੈਂਦੇ ਨੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦੇ ਕਿ ਕੈਨੇਡਾ ਦੇ ਆਈਡੀਅਲ ਬਿਲਕੁਲ ਖਾਲਸੇ ਦੇ ਆਈਡੀਅਲ ਵਰਗੇ ਨੇ। ਆਸਟ੍ਰੇਲੀਆ ਦੀ ਅਸੈਂਬਲੀ ਦੇ ਬਾਹਰ ਸਰਬਸੰਮਤੀ ਨਾਲ ਮਤਾ ਪਾਸ ਹੁੰਦੇ ਤੇ ਕੇਸਰੀ ਨਿਸ਼ਾਨ ਸਾਹਿਬ ਕੈਨੇਡਾ ਦੇ ਝੰਡੇ ਦੇ ਨਾਲ, ਆਸਟ੍ਰੇਲੀਆ ਦੇ ਝੰਡੇ ਦੇ ਨਾਲ ਝੂਲਦੇ। ਅਮਰੀਕਾ ਦੇ ਵਿੱਚ
ਵਾਈਟ ਹਾਊਸ ਇਸ ਪ੍ਰਕਾਰ ਸਪੈਸ਼ਲ ਫੰਕਸ਼ਨ ਹੁੰਦੇ ਸਿੱਖ ਲੀਡਰਸ਼ਿਪ ਕੈਂਪ ਦੇ ਨਾਂ ਥੱਲੇ ਔਰ ਉਹਨਾਂ ਦੇ ਟੌਪ ਆਫੀਸਰਸ ਵਾਈਟ ਹਾਊਸ ਦੇ ਉਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਕੈਪੀਟਲ ਹਿੱਲ ਦੇ ਸਟੈਪਸ ਦੇ ਉੱਤੇ ਸਿੱਖ ਕਾਕਸ ਜਿਹੜੇ ਇਸ ਵੇਲੇ 50 ਦੇ ਕਰੀਬ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ ਉਹ ਬਾਈਪਾਰਟੀਸ਼ਨ ਜਿਹੜੇ ਮੈਂਬਰ ਨੇ ਉਹ ਪ੍ਰੋਕਲੇਮੇਸ਼ਨ ਜਾਰੀ ਕਰਦੇ ਨੇ। ਔਰ ਜੇ ਅਸੀਂ ਇੰਗਲੈਂਡ ਦੇ ਡੇਵਿਡ ਕੈਮਰੂਨ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਇਹ ਦੇਖੀਏ ਕਿ ਇੱਕ ਪਾਸੇ ਸਾਨੂੰ ਬਦਨਾਮ ਕਰਨ ਲਈ, ਸਾਨੂੰ ਨੇਤੋ ਨਾਬੂਦ ਕਰਨ ਲਈ ਸਾਰੇ ਹੀਲੇ ਵਰਤੇ ਗਏ, ਪਰ ਅੱਜ 4 ਮਿਲੀਅਨ ਸਿੱਖ ਡਾਇਸਪੋਰਾ ਜਿਸ ਨੇ ਆਪਣੀ ਕਿੰਨੀ ਥਾਂ ਬਣਾਈ ਹੈ। ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਦੇ ਆ। ਜਸਟਿਸ ਟਰੂਡੋ ਨੇ ਕਿਹਾ, ਉਹਨੇ ਕਿਹਾ ਕਿ ਮੇਰੀ ਕੈਬਨਿਟ ਮੋਦੀ ਦੀ ਕੈਬਨਿਟ ਨਾਲੋਂ ਜ਼ਿਆਦਾ ਸਿੱਖ ਨੇ। ਔਰ ਕੋਈ ਸ਼ੱਕ ਨਹੀਂ 16-17 ਮੈਂਬਰ ਆਫ ਪਾਰਲੀਮੈਂਟ ਸਿੱਖ ਬੈਕਗਰਾਊਂਡ ਦੇ, 4 ਮਿਨਿਸਟਰ ਔਰ ਕੈਨੇਡਾ ਦਾ ਡਿਫੈਂਸ ਮਿਨਿਸਟਰ ਸਿੱਖ ਹੋਣਾ। ਹੁਣ ਇੱਧਰ ਵਧਾਈਆਂ ਚੱਲ ਰਹੀਆਂ ਮੋਦੀ ਤੋਂ। ਸਾਰੇ ਜਾਣਦੇ ਨੇ ਕਿ RSS ਦੀ ਆਈਡੀਓਲੋਜੀ ਅੱਜ ਘਰ ਵਾਪਸੀ ਦੇ ਨਾਂ ਥੱਲੇ, ਲਵ ਜਿਹਾਦ ਦੇ ਨਾਂ ਥੱਲੇ ਔਰ ਹੋਰ ਕੀ ਕੁਝ ਚੱਲ ਰਿਹਾ, ਮੈਂ ਉਸ ਵੇਰਵੇ ਵਿੱਚ ਨਹੀਂ ਜਾਵਾਂਗਾ। ਪਰ 30 ਸਾਲਾਂ ਕੌਂਸਟੈਂਟ ਨੀਤੀਆਂ ਰਹੀਆਂ ਨੇ ਭਾਰਤ ਦੇ ਹਾਕਮਾਂ ਦੀਆਂ। ਔਰ ਮੈਂ ਬੇਸ਼ੱਕ ਅੱਜ ਜਿਹੜੇ ਵੀਰ ਭੈਣਾਂ ਇੱਥੇ ਆਏ ਨੇ ਆਲਰੇਡੀ ਉਹ ਖਾਲਿਸਤਾਨ ਦੀ ਵਿਚਾਰਧਾਰਾ ਯਕੀਨ ਰੱਖਦੇ ਨੇ, ਉਹਨਾਂ ਨੂੰ ਕੋਈ ਗੱਲ ਕਹਿਣ ਵਾਲੀ ਨਹੀਂ ਹੈ। ਪਰ ਕਿਉਂਕਿ ਇੱਕ ਮਾਹੌਲ ਇਸ ਵੇਲੇ ਬਣਿਆ ਹੋਇਆ ਹੈ, ਜੇ ਅਮਰੀਕਾ ਕੈਨੇਡਾ ਅੱਜ ਸਾਡੀ ਆਵਾਜ਼ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਜਿਵੇਂ ਬ੍ਰਿਟਿਸ਼ ਸਿੱਖ ਫੈਡਰੇਸ਼ਨ ਨੇ ਸਿੱਖ ਏਜੰਡੇ ਨੂੰ ਅੱਗੇ ਤੋਰਿਆ। 2 ਦਿਨ ਪਹਿਲਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕਾਨਫਰੰਸ ਹੁੰਦੀ ਹੈ ਔਰ 4 ਪੋਲੀਟੀਕਲ ਪਾਰਟੀ ਬ੍ਰਿਟਨ ਦੀਆਂ, ਜਿਸ ਦੇ ਵਿੱਚ ਲੇਬਰ, ਕੰਜ਼ਰਵੇਟਿਵ, ਲਿਬਰਲ ਡੈਮੋਕ੍ਰੈਟ ਔਰ ਸਕਾਟਿਸ਼ ਨੈਸ਼ਨਲਿਸਟ ਪਾਰਟੀ ਹੈ। ਉਹਨਾਂ 4 ਦੇ ਮੈਂਬਰ ਪਾਰਲੀਮੈਂਟ ਆਉਂਦੇ ਨੇ ਔਰ ਉਹ ਕੋਟ ਕਰ ਰਹੇ ਨੇ ਕਿ UN ਚਾਰਟਰ ਦਾ ਪਹਿਲਾ ਕਲੌਜ਼ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੋਂ ਸ਼ੁਰੂ ਹੁੰਦਾ ਹੈ। ਇੰਟਰਨੈਸ਼ਨਲ ਲਾਅ 'ਚ ਇਸ ਦੀ ਗੱਲ ਹੈ। ਅੱਜ ਦੇ 4 ਚੁਫੇਰਾ ਦੇਖੀਏ ਤੇ ਅੱਜ ਉਹ ਫਿਜ਼ਾ ਬਣਦੀ ਜਾ ਰਹੀ ਹੈ 4 ਚੁਫੇਰੇ ਕਿ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਔਰ ਇਹ ਗੱਲ ਸੁਖਪਾਲ ਖਹਿਰਾ ਪਿਛਲੇ ਦਿਨਾਂ 2 ਹਫ਼ਤੇ ਪਹਿਲਾਂ ਸਟਾਕਟਨ ਨਗਰ ਕੀਰਤਨ ਸੀ 18ਵਾਂ ਉਹ ਇਤਿਹਾਸਕ ਮੁਕਾਮ ਜਿੱਥੋਂ ਕਦੇ ਗਦਰੀ ਬਾਬੇ ਗਏ ਸਨ ਤੇ ਮੈਂ ਸੰਬੋਧਨ ਕਰਦਿਆਂ ਕਿ ਔਰ ਅੱਜ ਕੱਲ੍ਹ ਇਹ ਬੜਾ ਅਮਰੀਕਾ, ਕੈਨੇਡਾ, ਕਾਂਗਰਸ ਹੋਏ, ਆਮ ਆਦਮੀ ਪਾਰਟੀ ਹੋਏ, ਅਕਾਲੀ ਦਾ ਪੰਜਾਬ ਦੇ ਉੱਤੇ ਫੇਰ ਆ ਜਾਣਗੇ ਕੋਈ ਹੋਰ ਬਣਾ ਕੇ ਧਰਾਵਟ। ਸੋ ਉਹਨਾਂ ਨੂੰ ਇਹ ਲੱਗਦਾ ਔਰ ਇਹ ਆਰਗੂਮੈਂਟ ਸਾਡੇ ਲਈ ਬੜਾ ਜ਼ਰੂਰੀ ਹੈ। ਜਿਹੜੇ ਵੀਰ ਭੈਣ ਇੱਥੇ ਸਾਨੂੰ ਇਹ ਕਹਿੰਦੇ ਨੇ ਕਿ ਜੀ ਇੱਥੇ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਖਾਲਿਸਤਾਨ ਥੋੜ੍ਹੀ ਬਣ ਜਾਏ, ਜਾ ਕੇ ਪੰਜਾਬ 'ਚ ਲੜੋ ਮਰੋ ਉੱਥੇ ਬਣਾਓ। ਹੁਣ ਇਹੀ ਕਾਊਂਟਰ ਸਵਾਲ ਕੀਤਾ ਜਾਏ ਕਿ ਭਾਈ ਅਮਰੀਕਾ, ਕੈਨੇਡਾ ਦੇ ਸਿੱਖਾਂ ਨੇ ਤਾਂ ਵੋਟਾਂ ਨਹੀਂ ਪਾਉਣੀਆਂ ਹੈ ਪੰਜਾਬ। ਕੀ ਕਾਰਨ ਹੈ ਕਿ ਪੰਜਾਬ ਦੀ ਹਰ ਪੋਲੀਟੀਕਲ ਪਾਰਟੀ ਨੂੰ ਲੱਗਦਾ ਕਿ ਅਮਰੀਕਾ, ਕੈਨੇਡਾ ਦੇ ਵਿੱਚ ਜਾ ਕੇ ਆਪਣੀ ਥਾਂ ਬਣਾਓ ਤੇ ਇਹ 2017 ਦੀਆਂ ਅਸੈਂਬਲੀ ਚੋਣਾਂ 'ਚ ਪਾਸਾ ਪਲਟ ਦੇਣਗੀਆਂ। ਫਿਰ ਕੁਝ ਤਾਂ ਹੈ ਜਿਹੜਾ ਡਾਇਸਪੋਰਾ ਸਿੱਖ ਜਿਹੜਾ ਸਿਰਫ ਓਪੀਨੀਅਨ ਮੇਕਰ ਹੀ ਨਹੀਂ ਹੈ, ਅੱਜ ਉਸ ਦਾ ਇਕਨੋਮਿਕਲ ਮਾਈਂਡ, ਅੱਜ ਉਸ ਦੀ ਪੋਲੀਟੀਕਲ ਪ੍ਰੋਵਾਈਡ। ਜੇ ਕੈਪਟਨ ਅਮਰਿੰਦਰ ਸਿੰਘ ਕੈਨੇਡਾ 'ਚ ਨਹੀਂ ਵੜ ਸਕਦਾ ਜਾਂ ਦੂਸਰੇ ਬਾਦਲ ਪਿਓ ਪੁੱਤਰ ਅਮਰੀਕਾ 'ਚ ਨਹੀਂ ਵੜ ਸਕਦੇ, ਇਹ ਡਾਇਸਪੋਰਾ ਸਿੱਖਾਂ ਦੀ ਤਾਕਤ ਹੈ, ਮਸਲ ਹੈ ਜਿਹੜਾ ਉਹਨਾਂ ਨੇ ਦਿਖਾਇਆ। ਔਰ ਜੇ ਅਸੀਂ ਇਹਨਾਂ 30 ਸਾਲਾਂ ਦੇ ਪੀਰੀਅਡ ਦੀ ਗੱਲ ਕਰੀਏ, ਬਹੁਤ ਕੁਝ ਪੰਜਾਬ ਦੀ ਧਰਤੀ 'ਤੇ ਵਾਪਰਿਆ, ਇੱਕ ਤੋਂ ਬਾਅਦ ਇੱਕ ਸਿੱਖ ਨਸਲ ਕੁਸ਼ੀ। ਲੇਕਿਨ ਇਸ ਦੇ ਬਾਵਜੂਦ ਜੇ 10 ਨਵੰਬਰ ਨੂੰ ਚੱਬੇ ਦੇ ਮੁਕਾਮ 'ਤੇ ਸਰਬੱਤ ਖਾਲਸਾ ਸੱਦਿਆ ਜਾਂਦਾ, ਕਿਤੇ ਕਹਿਣ 'ਤੇ ਉਹ ਕਿਸੇ ਦੇ ਕਹਿਣ 'ਤੇ 5 ਲੱਖ ਲੋਕ ਨਹੀਂ ਆਏ। ਵੀਰ ਯਾਦਵਿੰਦਰ ਸਿੰਘ ਵੀ ਉਸ ਵਿੱਚ ਪਾਰਟੀਸਪੈਂਟ ਸਨ ਔਰ ਇਹਨਾਂ ਨੇ ਮੈਨੂੰ ਬੜੀ ਚੰਗੀ ਗੱਲ ਕਹੀ ਕਿ ਜਿਹੜੇ ਵੀ ਆਏ ਉਹਨਾਂ ਦੇ ਕਿਸੇ ਦੇ ਹੱਥ ਨਿਸ਼ਾਨ ਸਾਹਿਬ ਸੀ ਜਾਂ ਕਿਸੇ ਦੇ ਹੱਥ 3 ਫੁੱਟੀ ਕਿਰਪਾਨ ਸੀ। ਇਹ ਉਹ ਹੈ ਗੁਰੂ ਦੀ ਕਲਾ ਉਸ ਧਰਤੀ ਦੇ ਉੱਤੇ। ਜਦੋਂ ਅਸੀਂ ਇਹ ਪੜ੍ਹਦੇ ਹਾਂ, ਝੂਠ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਕੇ ਦੀਵਾਨ ਰਹੇ ਪੰਥ ਮਹਾਰਾਜ ਕੇ। ਇਹ ਨਿਸ਼ਾਨਾਂ ਦਾ ਝੂਲਣਾ, ਇਹ ਖਾਲਸੇ ਦੇ ਦੀਵਾਨਾਂ ਦਾ ਸੱਜਣਾ, ਇਹ ਨੀਰੀ ਪੀਰੀ ਦੀ ਗੱਲ, ਇਹ ਗੁਰੂ ਦਾ ਇਕਰਾਰਨਾਮਾ ਪੰਥ ਦੇ ਨਾਲ। ਸਾਡਾ ਵਿਸ਼ਵਾਸ ਕਦੇ ਡੋਲਿਆ ਹੋ ਸਕਦਾ ਹੈ, ਅਸੀਂ ਕਿਤੇ ਕਮਜ਼ੋਰ ਹੋਏ ਹੋ ਸਕਦੇ। ਗੁਰੂ ਦਾ ਇਕਰਾਰਨਾਮਾ ਪੰਥ ਖਾਲਸਾ, ਖੇਤੀ ਮੇਰੀ,
ਹਉ ਸੰਭਾਲ ਕਰੋ ਕਿਸ ਤੇਰੀ। ਗੁਰੂ ਨੇ ਕੌਮ ਨੂੰ ਬੇਘਰੀ ਨਹੀਂ ਰਹਿ ਦੇਣਾ। 18ਵੀਂ ਸਦੀ ਦੇ ਵਿੱਚ ਵੀ ਅਸੀਂ ਧਰਤੀ ਦੇ ਖਮੀਰ ਨੂੰ ਬਦਲਿਆ। ਉਸ ਧਰਤੀ ਦੇ ਉੱਤੇ ਜਿੱਥੇ ਅਸੀਂ ਬਾਗੀ ਸਾਂ, ਲੁਟੇਰੇ ਸਾਂ, ਲਾਲਚ ਲੋਕ ਸਾਂ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਣ ਵਾਲੇ ਬੇਘਰੇ ਲੋਕ ਸਾਂ, ਉਸ ਦੇ ਖਮੀਰ ਨੂੰ ਬਦਲਿਆ ਖਾਲਸੇ ਨੇ। ਔਰ ਬੁੱਲੇ ਸ਼ਾਹ ਇਹ ਕਹਿਣ ਤੇ ਮਜਬੂਰ ਹੋਇਆ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਕੀਤੇ। ਉਹਨਾਂ ਨੂੰ ਕੌੜਾ ਘੁੱਟ ਪੜਨ ਤੇ ਮਜਬੂਰ ਹੋਣਾ ਪਿਆ। ਅੱਜ ਵੀ ਅਸੀਂ ਆਪਣੀ ਯਾਦ ਵਿੱਚ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਹਜ਼ਾਰਾਂ ਦੀ ਗਿਣਤੀ ਚ ਕੌਮ ਦੇ ਉਸ ਪੁੱਤਰ ਪੁੱਤਰੀਆਂ ਨੂੰ ਲਿਆਈਏ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਟੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ। ਔਰ ਇਸ ਗੱਲ ਨੂੰ ਆਪਣੀ ਯਾਦ ਵਿੱਚ ਲਿਆਈਏ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਔਰ ਮੈਨੂੰ ਯਾਦ ਹੈ ਜਨਰਲ ਸੁਬੇਗ ਸਿੰਘ ਨੇ ਸ਼ਾਇਦ ਅਪ੍ਰੈਲ ਜਾਂ ਮਈ ਦੇ ਮਹੀਨੇ ਇੱਕ ਇੰਟਰਵਿਊ ਦਿੱਲੀ ਦੇ ਬੰਬਈ ਦੀ ਇੱਕ ਅੰਗਰੇਜ਼ੀ ਮੈਗਜ਼ੀਨ ਨੂੰ ਦਿੱਤਾ ਤੇ ਉਹਦੇ 'ਚ ਉਹਨਾਂ ਕਿਹਾ ਸੀ ਕਿ ਜੇ ਦੇਖਣਾ ਕਿ ਸੰਤ ਜਰਨੈਲ ਸਿੰਘ ਕੀ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮੋਸਟ ਪਾਵਰਫੁਲ ਸਿੱਖ ਸ਼ਖਸੀਅਤ ਜਿਹੜੀ ਹੈ ਉਹ ਸਾਨੂੰ ਅਕਾਲ ਪੁਰਖ ਨੇ ਦਿੱਤੀ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ 1849 ਸਾਡੀ ਗੁਆਚੀ ਸੋਵਰਨਿਟੀ ਬੇਸ਼ੱਕ ਅਸੀਂ ਫਰੀडम मूवमेंट ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ, ਭਾਈ ਮਹਾਰਾਜ ਸਿੰਘ ਦੇ ਨਾਲ ਸ਼ੁਰੂ ਹੋਇਆ। ਬਾਬਾ ਰਾਮ ਸਿੰਘ ਨਾਨਕਾਰੀ ਨੇ ਨਾਅਰਾ ਦਿੱਤਾ, ਰਹਿ ਨਾ ਦੇਵੋ ਹਿੰਦ ਚ ਰਾਜ ਫਰੰਗੀ ਦਾ। ਗਦਰੀ ਬਾਬੇ ਇਹ 9000 ਸਿੱਖ उस पीरियड ब्रिटिश कोलंबिया और कैलिफोर्निया जहाँ वाशिंगटन स्टेट पोर्टलैंड वगैरह रहते सन 9000 तो 8000 तक वापस चला गया। ये गदर मचोड़े अकाली लहर बेशक धार्मिक पथ को शुरू हुई, अनफॉर्चुनेटली अकाली लहर ने अपनी डायरेक्शन गवाई। सिख नैशनलिज्म तो निकल के ये गांधी के उस नैशनलिज्म से जा वड़े। नतीजे के तौर पर गांधी नेहरू ने रॉ मटीरियल बना के सानू वरते और 1947 तक पहुंच गए। ਅਸੀਂ ਇਸ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ ਭੁਗਤੇ ਤੇ ਫਿਰ ਸਾਡਾ ਹਾਲ वही ਹੋਇਆ जो अलामा इकबाल की इस कोट में मैं अक्सर दोहराता कि वो वक्त भी देखा तारीख की घड़ियों ने जब लम्हों ने खता की सदियों ने सजा पाई। साड़ी वो मिस्टेक पर संत जरनैल सिंह खालसा पिंडां वालियां ने वापस 1849 वाले उस पीरियड च लिया के साडे चिंतन ने साडी मानसिकता ने साडे अंदर नूं लिया के खड़ा कर दिता। जदों वो बुलंद शेर आवाज उस धरती के उत्ते गूंजी, ये साडियां मंगां नहीं हक ने, मंगां मंगियां जांदियां ने, हक ले जाते हैं। और ये सिख किन्ने सिंह गुणा के नाल सन 40 50 60 70 जून 84 72 घंटे भारत दियां तीनों फौजां के अंग उन्हां दे नेवल डाइवर उन्हां दी एयरफोर्स पायलट गैस वो केड़ा एलिमेंट सी कि दुश्मन का जरनैल भी ये कहने से मजबूर होया गिविंग द एडवर्सरी हिज ड्यू दे फॉट टू द लास्ट ब्रेथ एंड बुलेट। अज इस 30वीं वर्षगांठ के मौके जिन्हों असीं प्रण दिवस भी कह सकते हैं, इस रिजॉल्व नूं दोहराउण की लोड़ है। और इस गल वल ध्यान जाए ये भी संत पिंडां वालियां दे शब्द ने, खालसा जी शहीदां दे खून का हक लेना। तो इस गल का ध्यान रहे कि गुलामी स्टेट ऑफ माइंड, गुलाम वो बन गए जो गुलाम रहना चाहते, जो गुलाम नहीं रहना चाहते उन्हें कोई गुलाम नहीं बना सकता। इसी तरह हार जान ते हार मन लैन बड़ा फर्क होंगे। हारे असीं 18वीं सदी च है, घल्लूकारे वो सदियां सन जिन्हों ने असीं बहुत नुकसान उठाया, पर किसी ने सरदार जस्सा सिंह आलूवालिया की बांह फड़ के नहीं कहा कि सरदार साहब तुसीं किहड़ी नीति बनाई, एक दिन अद्धी कौम मरवा दी, 40-50 हज़ार सिख जिहड़े बचे ने वो भी कोई जख्म तो बिना नहीं है। नहीं, उस रिजॉल्व उस पीरियड के भी रिजॉल्व खालसे का यह सी कि गुरु ने कुठारी प्रीख्या पाई थी, खोज झड़ गए, कुंदन रह गए। खोज का मतलब ये नहीं है कि शहीद होने वाले खोटे सन, सिख शरीरों को खोटा समझते कहने तो जाना ही है कि जो गुरु के लेखे लग गए हम पातशाही सतगुर देवी के संकल्प के नाल ये गल भी बड़ी फर्म सी
कि हम राखत पातशाही दावा ਜਾਂ ਇਸ ਕੋ ਜਾਂ ਅਗਲੂ ਪਾਵਾ ਕਿ ਸਾਡਾ ਦਾਵਾ ਪਾਤਸ਼ਾਹਤ ਹੈ। ਜੇ ਜਿੱਤ ਗਏ ਤੇ ਅਸੀਂ ਸੋਵਰਨ ਹੈ, ਤੇ ਜੇ ਸ਼ਹੀਦ ਹੋ ਗਏ ਤੇ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਸਾਡੇ ਦੋਨਾਂ ਹੱਥਾਂ 'ਚ ਲੱਡੂ ਨੇ। ਇਸ ਰਿਜ਼ੋਲਵ ਨੇ 18ਵੀਂ ਸਦੀ ਦੇ ਅੰਦਰ ਸਿੱਖਾਂ ਨੂੰ ਰਾਜ ਭਾਗ ਤੱਕ ਪਹੁੰਚਾਇਆ। ਲਾਹੌਰ ਤੱਕ ਸਾਡੇ ਪੈਰਾਂ ਥੱਲੇ ਰੁਲਿਆ। 13 ਤੋਂ ਜ਼ਿਆਦਾ ਵਾਰ ਦਿੱਲੀ ਖਾਲਸੇ ਦੇ ਘੋੜਿਆਂ ਦੇ ਸੁੰਮਾਂ ਥੱਲੇ ਰੁਲੀ ਔਰ ਖਾਲਸੇ ਦੇ ਗਲਾਂ ਦੇ ਸ਼ਬਦ ਸਨ, ਦਿੱਲੀ ਤੇ ਦਿੱਲੀ ਦਾ ਮਾਰਨਾ ਕੀ ਹੈ, ਜਦੋਂ ਮਰਜ਼ੀ ਮਾਰ ਲਈਏ। ਇਹ ਹੈ ਜਿਹੜਾ ਰਿਜ਼ੀਲੀਅੰਟ ਕਰੈਕਟਰ ਹੈ ਸਿੱਖ ਦਾ। ਔਰ ਅੱਜ ਮੈਂ ਇਹ ਮਹਿਸੂਸ ਕਰਦਾ ਕਿ ਜਿੱਥੇ ਅੱਜ ਵੀ ਪੰਜਾਬ ਦੀ ਧਰਤੀ ਦੇ 5 ਲੱਖ ਸਿੱਖ ਆ ਜਾਂਦੇ ਨੇ ਨਿਸ਼ਾਨ ਸਾਹਿਬ ਦੇ 3 ਫੁੱਟੀ ਕਿਰਪਾਨ ਲੈ ਕੇ, ਉਹਨਾਂ ਨੇ ਤਾਂ ਰਿਜ਼ੋਲਵ ਨਹੀਂ ਛੱਡਿਆ। ਪਰ ਅੱਜ ਸਾਨੂੰ ਕੀ ਹੋਇਆ ਕਿ ਜਿਹੜਾ ਕੋਈ ਆਉਂਦਾ ਜਿਸ ਦੇ ਮਗਰ ਅਸੀਂ ਸਵਾਹ ਲੱਗੀ ਦੇਖਦੇ ਹਾਂ, ਲੱਗਦਾ ਕਿ ਭਾਈ ਇਹ ਜੋਗੀ ਉੱਤਰ ਕੇ ਆਇਆ ਪਹਾੜੋਂ ਖਣੀ ਜਾਣ ਲੱਗਿਆ, ਕੁਝ ਦੇ ਗਏ। ਉਹ ਆਮ ਆਦਮੀ ਪਾਰਟੀ ਦੇ ਮਗਰ ਲੱਗਾ, ਕੋਈ ਕਿਸੇ ਦੇ ਲੱਗਿਆ। ਔਰ ਮੈਂ ਸੁਖਪਾਲ ਖਹਿਰੇ ਨੂੰ ਕਿਹਾ, ਮੈਂ ਕਿਹਾ ਜੀ ਇੱਕ ਗਾਂਧੀਵਾਦੀ ਵਿਚਾਰਧਾਰਾ 47 ਦੇ ਦੌਰ ਉਹਦਾ ਧੋਖਾ ਖਾਧਾ ਹੋਇਆ, ਤੁਸੀਂ ਸਾਨੂੰ ਫੇਰ ਉਸ ਪਾਸੇ ਲਿਜਾ ਰਹੇ ਹੋ ਜਿਹੜਾ ਪ੍ਰੇਰਿਤ ਸੀ ਗਾਂਧੀ ਦੇ ਨਾਂ ਤੋਂ ਹੈ। ਟੋਪੀਆਂ ਵਾਪਸ ਆ ਗਈਆਂ। ਅੱਜ ਪੰਜਾਬ ਸਿਰਾਂ ਤੇ ਦਸਤਾਰਾਂ ਵਾਲੇ ਔਰ ਜਿਹੜੇ ਤਾਜ ਔਰ ਤਖਤ ਦੀ ਗੱਲ ਕਰਨ ਵਾਲੇ ਨੇ, ਉਹਨਾਂ ਨੂੰ ਕਿਸ ਕਦਰ ਤੁਸੀਂ ਉਸ ਜਮਨਾ ਪਾਰ ਦੀ ਆਈਡੀਓਲੋਜੀ ਦੇ ਨਾਲ ਲਿਜਾ ਕੇ ਫੇਰ ਜੋੜ ਰਹੇ ਹੋ। ਇਹਨਾਂ ਖਤਰਿਆਂ ਨੂੰ ਪਛਾਣੀਏ। ਸਾਡੀ ਮੰਜ਼ਿਲ ਦੂਰ ਨਹੀਂ ਹੈ। ਆਲਰੇਡੀ ਹਾਲਾਤ ਇੰਟਰਨੈਸ਼ਨਲੀ ਉਸ ਖੱਤੇ ਦੇ ਇਹੋ ਜਿਹੇ ਬਣ ਰਹੇ ਨੇ। ਅਮਰੀਕਾ ਜੋ ਇੰਡੀਆ ਦੀ ਪੁਸ਼ਪਨਾਈ ਕਰ ਰਿਹਾ ਤੇ ਚਾਈਨਾ, ਰਸ਼ੀਆ, ਇਹ ਇੰਟਰਨੈਸ਼ਨਲ ਪਾਵਰ ਉਸ ਧਰਤੀ ਦਾ ਖੱਤਾ ਪਹਿਲੀ ਵਾਰ ਸਾਊਥ ਏਸ਼ੀਆ ਹੁਣ ਇੰਟਰਨੈਸ਼ਨਲ ਰਡਾਰ ਤੇ ਹੈ, ਜਿਹੜਾ ਪਹਿਲਾਂ ਨਹੀਂ ਸੀ। ਇਹ ਤਬਦੀਲੀਆਂ ਹੁੰਦੀਆਂ ਨੇ। ਜੇ 1739 'ਚ ਨਾਦਰ ਸ਼ਾਹ ਨਾ ਆਉਂਦਾ ਜਿਹਨੇ ਮੋਹਲਾਂ ਨੂੰ ਚੰਗੀ ਤਰ੍ਹਾਂ ਭੰਨਿਆ ਤੇ ਸਾਡੇ ਕੋਲ ਮਿਸਲਾਂ ਬਣਾਉਣ ਦਾ ਵਕਤ ਨਹੀਂ ਸੀ ਹੋਣਾ ਜਾਂ ਸਮਰੱਥਾ ਨਹੀਂ ਸੀ। ਇਹ ਫੈਕਟਰ ਹੁੰਦੇ ਨੇ, ਪਰ ਰਿਜ਼ੋਲਵ ਦਾ ਰਹਿਣਾ। ਅੱਜ ਅਸੀਂ ਇਸ ਰਿਜ਼ੋਲਵ ਨੂੰ ਦੁਹਰਾਈਏ ਔਰ ਇਹ ਸ਼ਬਦ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਸ਼ਬਦ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੱਕੇ ਜੋ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਕਿੰਨੀਆਂ ਸ਼ਹੀਦੀਆਂ ਹੋਈਆਂ ਔਰ ਅੱਜ ਵੀ ਭਾਰਤ ਦੀਆਂ ਜੇਲ੍ਹਾਂ, ਉਹ ਭਾਈ ਜਗਤਾਰ ਸਿੰਘ ਹਵਾਰਾ ਹੋਣ, ਭਾਈ ਜਗਤਾਰ ਸਿੰਘ ਤਾਰਾ ਹੋਣ, ਭਾਈ ਬਲਵੰਤ ਸਿੰਘ ਰਾਜੋਆਣਾ ਹੋਣ, ਭਾਈ ਦਇਆਲ ਸਿੰਘ ਲਾਹੌਰੀਆ ਹੋਣ ਤੇ ਦਰਜਨਾਂ ਹੋਰ ਸਿੰਘ ਤਿਹਾੜ ਹੋਏ, ਪਟਿਆਲਾ ਹੋਏ, ਨਾਭਾ ਹੋਏ, ਭਾਰਤ ਭਰ ਦੀਆਂ ਜੇਲ੍ਹਾਂ। ਕਦੇ ਭਾਈ ਜਗਤਾਰ ਸਿੰਘ ਹਵਾਰੇ ਦੇ ਚਿਹਰੇ ਤੇ ਕਿਸੇ ਨੇ ਸਿਕਮ ਦੇਖਿਆ, ਕਦੇ ਉਹਨਾਂ ਦੇ ਚਿਹਰੇ ਦੇ ਉੱਤੇ ਮਾਯੂਸੀ ਦੇਖੀ ਹੈ। ਉਹ ਜਿਸ ਕਦਰ ਬੇੜੀਆਂ ਹੋਣ, ਹੱਥਕੜੀਆਂ ਹੋਣ, ਉਹਨਾਂ ਦੇ ਆਲੇ ਦੁਆਲੇ ਜਿਹੜੇ ਪੁਲਸੀਏ ਦਰਜਨਾਂ ਦੀ ਗਿਣਤੀ ਹੁੰਦੇ ਨੇ, ਉਹ ਗੁਲਾਮ ਲੱਗਦੇ ਨੇ ਕਿ ਉਹ ਆਜ਼ਾਦ ਬਾਜ ਦੀ ਤਰ੍ਹਾਂ ਜਿਵੇਂ ਉੱਡਦਾ ਆਉਂਦਾ ਜਾਂ ਆਜ਼ਾਦ ਸ਼ੇਰ ਦੀ ਮਾਨਸ ਜਿਹੜੇ ਉਹ ਅੱਗੇ ਤੁਰਦਾ ਆਉਂਦਾ। ਇਹ ਧਰਤੀ ਦੇ ਖਮੀਰ ਦੇ ਵਿੱਚ ਜਿਹੜੇ ਬਦਲਦੇ ਨੇ ਉਹਨਾਂ ਦਾ ਕਰੈਕਟਰ ਹੁੰਦਾ। ਔਰ ਮੈਂ ਸਮਝਦਾ ਕਿ ਅਸੀਂ ਬਾਹਰ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਮੰਨ ਰਹੇ, ਇਸ ਰਿਜ਼ੋਲਵ ਦੇ ਲਈ ਜਿਹੜੀ ਅਲਟੀਮੇਟ ਸਾਡੀ ਡੈਸਟਨੀ, ਇੱਕ ਗੱਲ ਇਹਨਾਂ 30 ਸਾਲਾਂ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹਨੇ ਸਾਨੂੰ ਕਨਵਿੰਸ ਕਰਵਾਇਆ ਹੋਵੇ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਸਥਿਤੀ ਬਦਲ ਗਈ ਹੈ। ਹੁਣ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਆਲਟਰਨੇਟਿਵ ਹੈ। ਰਾਦਰ ਕੰਟਰਰੀ ਟੂ ਦੈਟ, ਹਰ ਚੜ੍ਹਦੇ ਸੂਰਜ ਨੇ, ਹਰ ਨਵੀਂ ਸਰਕਾਰ ਜਿਹੜੀ ਆਉਂਦੀ ਹੈ, ਜੇ ਦਿੱਲੀ ਦੇ ਵਿੱਚ ਵਾਟਰ ਰਿਸੋਰਸ ਮਿਨਿਸਟਰ ਉਮਾ ਭਾਰਤੀ 2 ਦਿਨ ਪਹਿਲਾਂ ਕਹਿੰਦੀ ਹੈ ਕਿ ਵਾਟਰ ਕ੍ਰਾਈਸਿਸ ਬਹੁਤ ਹੈ, ਮਹਾਰਾਸ਼ਟਰ 'ਚ ਸੁੱਕਾ ਪੈ ਗਿਆ, ਫਲਾਣੀ ਥਾਂ ਮਾਰ ਰਹੇ ਨੇ, ਇੱਕੋ ਸੋਲਿਊਸ਼ਨ ਹੈ ਨੈਸ਼ਨਲਾਈਜੇਸ਼ਨ ਕਰੋ ਵਾਟਰ ਦੀ, ਸਟੇਟ ਸਬਜੈਕਟ ਚੋਂ ਕੱਢ ਕੇ ਇਹਨੂੰ ਸੈਂਟਰ ਦੇ ਜਿਹੜਾ ਕੰਕਰੈਂਟ ਲਿਸਟ ਦੇ ਵਿੱਚ ਲਿਆਓ। ਮਤਲਬ ਜਿਹੜੀ ਫਾਈਨਲ ਰੋਡਿੰਗ ਆਫ ਦਾ ਵਾਟਰ ਹੈ ਉਹਦੇ ਲਈ ਹੁਣ ਡਰਾਫਟ ਤਿਆਰ ਹੈ। ਜੇ ਪੰਜਾਬ 'ਚ ਅੱਜ ਲਾਲੈਸਨੈਸ ਹੈ, ਜੇ ਸੁਸਾਈਡ ਨੇ, ਡਰੱਗਸ ਨੇ, ਚੈਲੰਜਿਸ ਨੇ, ਇਹਨਾਂ ਸਭ ਦਾ ਇੱਕੋ ਹੀ ਕਾਰਨ ਹੈ, ਉਹ ਹੈ ਗੁਲਾਮੀ। ਔਰ ਇਹਨਾਂ ਦੇ ਤੁਲਸੀਦਾਸ ਨੇ ਕਿਹਾ ਹੋਇਆ, ਪ੍ਰਾਧੀਨ ਸੁਪਨੇ ਸੁੱਖ ਨਾਹੀ, ਕਿ ਜਿਹੜੇ ਪੜ੍ਹੇ ਹੁੰਦੇ ਨੇ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਸੁੱਖ ਹਾਸਲ ਨਹੀਂ ਹੁੰਦਾ। ਤੇ ਖਾਲਸੇ ਨੇ ਇਹ ਰਾਹ ਦਰਸਾਇਆ ਹੋਇਆ
30 ਸਾਲ ਪਹਿਲਾਂ ਇਸ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਨਾਲ ਕਿ ਅਸੀਂ ਆਪਣਾ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਸਿਰਜਣਾ। ਮੈਂ ਕਨਕਲੂਡ ਕਰਾਂ, ਪੁਰਾਤਨ ਸਿੰਘਾਂ ਦਾ ਇਹ ਰਿਜ਼ੋਲਵ ਤੇ ਵਿਸ਼ਵਾਸ ਸੀ ਕਿ ਦਿੱਲੀ ਈਵਲ ਐਮਪਾਇਰ ਹੈ, ਜਿਹਨੂੰ ਰੀਜਨ ਨੇ ਸ਼ਬਦ ਇਸਤੇਮਾਲ ਕੀਤੇ ਸਨ। ਇੱਥੋਂ ਸਾਡੇ ਪੰਜਵੇਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਆਰਡਰ ਜਹਾਂਗੀਰ ਨੇ ਕੀਤਾ ਹੈ ਔਰ ਅੰਗਰੇਜ਼ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਇਆਲਾ ਜੀ ਔਰ ਇਸ ਈਵਲ ਐਮਪਾਇਰ ਨੂੰ ਅਸੀਂ ਉਖਾੜਨਾ। ਔਰ यही रिजॉल्व थी कि दिल्ली तख्त पर रहेगी, आप गुरु की फौज सफर चलेंगे सीट पर, बड़ी करेगी मौज। मैं समझ गए आज भी बिल्कुल क्लैरिटी के नाल, स्पष्टता के नाल, बिना किसी इफ एंड बट के ये गल क्लीयर होनी चाहिए है कि दरियाए जमुना तो वाघा तक एक आजाद प्रभु सत्ता संपन्न देश खालिस्तान 30 मिलियन सिख नेशन की डेस्टिनी है। जो 192 देश जिन्हों के झंडे न्यूयॉर्क चलते हैं, 100 तो ज़्यादा देश 1950 तो बाद हो आए हैं जदों कि यूनाइटेड नेशनस बनी है। तो फिर 30 मिलियन सिख नेशन जोड़ा जन्म तो आज़ाद है। खालसा बादशाह जबाही भाई रतन सिंह भंगू ने डिफाइन किया जोड़ा जन्म तो पिता गुरु गोबिंद सिंह साहब, माता साहिब कौर वासी आनंदपुर दे असी जन्म तो नेशन है, कौम है कि साडा हक है कि असी उस धरती से अपना राजपाट सिरजीए, उसको लिबरेट करवाइए। इन्होंने शब्दों नाल किसी भी भूल चुकले जमा की जाचना समूह सिख संगतां नूं खालिस्तान ऐलान दिवस की 30वीं वर्षगांठ मौके एक बार फिर बहुत बहुत मुबारक। वाहिगुरू जी का खालसा, वाहिगुरू जी की फतेह। गुरु की प्यारी साथ जिंदगियों, वाहिगुरू जी का खालसा, वाहिगुरू जी की फतेह। आलमस जमान की समाप्ति है जी। 1-2 मिनट आप जी के होर असीं लेने हैं। आप सब बड़भागी हो, गुरु पंथ ते खालसा पंथ दोनों अज सच्चे पातशाह की हजूरी दे विच विराजमान हैं और असीं सारी संगत ने इकट्ठे होकर मिल करके अपने आत्मिक तौर पर असीं प्रण करना कि जिहड़े साडे सिंघां ने कुर्बानियां दे के, बच्चियां ने शहादतां दे के, बीबियां ने आपा वार के सन कौम की आज़ादी के लिए सन परपक्ष किया सीगा, असीं उहदे उत्ते खड़े हाँ, वचनबंद हाँ और कौम की आज़ादी के लिए असीं संघर्ष करते रहांगे। इस खुशी के विच पंज प्यारिਆਂ की अगुवाई के विच सतगुरू पातशाह की हजूरी के विच बैठ के असीं खालिस्तान के प्रति असीं वचनबंद करते हाँ। जनकारे छड्डे जाणगे 5, सारी संगत ने इन्हां दा अच्छी तरह जवाब देना जी, ताकि ये आवाज़ हिंदू साम्राज्य तक पड़ जाए। खालिस्तान जिंदाबाद, खालिस्तान, 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 बोलो खालिस्तान जिंदाबाद। ਹੁਣ ਵਾਹਿਗुरू जी का खालसा, वाहिगुरू जी की फतेह। ਹੁਣ आप जी के सामने भाई जसजीत सिंह जी जो गुरुद्वारा कमेटी के
ਪ੍ਰੈਜ਼ੀਡੈਂਟ ਨੇ, ਉਹ 1 ਮਿੰਟ ਲਈ ਚੰਦ ਸ਼ਬਦ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਬੈਠੀ ਸਾਧ ਸੰਗਤ ਦੀ ਫਤਿਹ ਦਾ ਜਵਾਬ ਫਤਿਹ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I want to take a moment to reflect in English upon what Dr. Amarjit Singh Ji said on the importance of independence for any community and especially for the Sikh. One step is the Khalsa, Dr. But also politically the challenges our community has faced, they're the same as any American community. Even from a non-religious perspective, it is our right, our fundamental right to have independence. And ਜਿਹੜੇ ਵੀ ਸਿੰਘਾਂ ਨੇ ਉਸ ਵੇਲੇ ਹਿੰਮਤ ਕੀਤੀ 26 ਜਨਵਰੀ 1986 ਦੇ ਵਿੱਚ ਤੇ 29 ਅਪ੍ਰੈਲ 1986 ਵਿੱਚ ਇੱਕ ਇੰਡੀਪੈਂਡੈਂਸ ਨੂੰ ਡਿਕਲੇਅਰ ਕਰਨਾ, ਇੱਕ ਤਕੜੀ ਜ਼ਾਲਮ ਸਰਕਾਰ ਦੇ ਖਿਲਾਫ, I give them a lot of credit. It isn't easy when you have a whole state against you to declare independence and build a courage from within yourselves. And as you have well said, not only did they have it, but hundreds of thousands of Sikhs since that time have fought for their freedom with courage, with nobility, but we still await the moment of dignity when we can be free. We still have not received that dignity, and Guru Maharaj Ji Kirpa de naal assi us dignity vaste kadam kadam te ladange us sarkar de khilaf, so we can have a free state. And mainu जिस तरह डॉक्टर साहब ने कहा, गुरु महाराज से पूरा भरोसा है the post-Azad state will be an exemplary state which other countries will look up to because of the same examples you've provided from Canada. This is what we're doing in Canada and America without a state. Imagine if we had our own country. Maharaj Kirpa Karan. Us ਸਿੰਘਾਂ ਦੀ ਹਿੰਮਤ 1986 ਵੇਲੇ ਉਹ ਅੱਜ ਵੀ ਸਾਡੇ ਮਨ ਵਿੱਚ ਇਸੇ ਤਰ੍ਹਾਂ ਤਾਜ਼ੀ ਰਹੇ ਅਤੇ ਫਿਊਚਰ ਵਿੱਚ ਵੀ ਅਸੀਂ ਉਸ ਤੇ ਹੀ ਤਾਕਤ ਦੇ ਨਾਲ ਆਪਣਾ ਆਜ਼ਾਦ ਰਾਜ ਲਈਏ। Dr. on behalf of the Gurdwara Glenmark Surrender Committee, I want to thank you for coming out and putting that courage into us. When people like yourselves, Sardar Yadvinder Singh, who take the courage in their lives with action, it speaks a lot louder than just talk that we do. So for those individuals who actually take the action on a day-to-day basis to help build us a bright future, I want to thank you on behalf of our committee and on behalf of the Sangha. So please accept my appreciation. And this is our Sangha ko Sima Mangaji, Vaheguru Ji Ka Khalsa, Vaheguru Ji Ki Fateh.
Ram
ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਦੀ ਰਚਨਾ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਨਹੀਂ ਪਿਆ ਫਿਰ ਅੰਮ੍ਰਿਤ ਗੁਰਦੇ ਅਮਰਦਾਸ ਰਾਮਦਾਸ ਹੁਣ ਸਹਾਇ ਅਰਜੁਨ ਹਰ ਗੋਬਿੰਦ ਨੋ ਸਮਰਾਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਗਿਆ ਜੇ ਦੇਖੇ ਸਭ ਕੁਝ ਜਾਏ ਤੇ ਉਹ ਹਾਜ਼ਰ ਤੇ ਮਰਿਆ ਕਾਲ ਨਾਉ ਮਿਲ ਆਵੇ ਕਾਇ ਸਭ ਥਾਈ ਹੋਈ ਸਹਾਇ ਸਤਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਥਾਈ ਹੋਈ ਸਹਾਇ ਦਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਲਾਰ ਦਾ ਧਿਆਨ ਕਰਕੇ ਵਡਾ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਟੀਆਂ ਜੱਟੀਆਂ ਸੱਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਸ਼ ਲਾਈ ਤੇ ਵਾਜੇ ਕਿਰਨ ਦੇ ਕੀਤਾ ਇਹਨਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵਡਾ ਜੀ ਜਿਨ੍ਹਾਂ ਸਿੰਘਾਂ ਨੇ ਧਰਮ ਵਿੱਚ ਉੱਤੇ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰੀਆਂ ਨਾਲ ਸਿਰਾਏ ਹੋਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵਡਾ ਜੀ ਪੰਜਾਂ ਤਖ਼ਤਾਂ ਪ੍ਰਵਾਸੀ ਗੁਰਦੁਆਰਿਆਂ ਦਾ ਧਿਆਨ ਕਰਕੇ ਵਡਾ ਜੀ ਪ੍ਰੇਮ ਨੇ ਸਰਬੱਤ ਖਾਲਸਾ ਜੀ ਕੀ ਅਰਦਾਸ